एक नजर एक नजर एक नजर। देश विदेशों ਦੇ ਵਿੱਚ ਟੀਵੀ 84 ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ 84 ਅਤੇ ਤੁਹਾਡਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਜਾਣਦੇ ਹੋ ਕਿ ਅਸੀਂ ਆਪਣੇ ਸਟੂਡੀਓ ਦੇ ਅੰਦਰ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਸ਼ਖਸੀਅਤਾਂ ਦੇ ਨਾਲ ਕੁਝ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਵਿਸ਼ਿਆਂ ਨੂੰ ਸੰਸਾਰ ਭਰ ਦੇ ਵਿੱਚ ਸਾਡੇ ਦਰਸ਼ਕ ਦੇਖਦੇ ਹਨ। ਅੱਜ ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਅੱਜ ਦਾ ਇੱਕ ਨਵੀਨ ਵਿਸ਼ਾ ਹੈ। ਜੀ ਹਾਂ, ਉਹ ਵਿਸ਼ਾ ਹੈ ਯੋਗ ਅਤੇ ਗੁਰਮਤ। ਥੋੜੇ ਦਿਨਾਂ ਤੋਂ ਕੁਝ ਭਾਰਤ ਸਰਕਾਰ ਵੱਲੋਂ ਇੱਕ ਅਭਿਆਨ ਚਲਾਇਆ ਗਿਆ, ਜਿਸ ਅਭਿਆਨ ਦੇ ਅਧੀਨ ਕੁਝ ਸਾਰੇ ਰਾਜਾਂ ਦੇ ਮਿਨਿਸਟਰ ਜਾਂ ਪ੍ਰਧਾਨ ਮੰਤਰੀ ਖੁਦ ਵੀ ਟੀਵੀ ਚੈਨਲਾਂ ਦੇ ਉੱਤੇ ਯੋਗ ਕਰਦੇ ਦਿਖਾਏ ਗਏ ਅਤੇ ਇਸ ਗੱਲ ਨੂੰ ਬੜੇ ਵੱਡੇ ਲੈਵਲ ਦੇ ਉੱਤੇ ਉਛਾਲਿਆ ਗਿਆ ਕਿ ਯੋਗ ਕਰਨ ਦੇ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ। ਇੱਕ ਬੜੇ ਕਮਾਲ ਦੇ ਵਿਦਵਾਨ ਨੇ ਜਿਨ੍ਹਾਂ ਦਾ ਨਾਮ ਹੈ ਮੇਘਰਾਜ ਮਿੱਤਰ, ਜਿਨ੍ਹਾਂ ਨੂੰ ਸ਼ਾਇਦ ਤਰਕਸ਼ੀਲ ਵਾਲੇ ਲੋਕ ਜਿਹੜੇ ਨੇ ਉਹ ਆਪਣੇ ਬੜੇ ਸਤਿਕਾਰਯੋਗ ਸਮਝਦੇ ਨੇ ਅਤੇ ਉਹਨਾਂ ਨੂੰ ਚੀਫ ਹੈਡ ਸਮਝਦੇ ਨੇ। ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਹੈ, ਉਹਨਾਂ ਦੀ ਕਿਤਾਬ ਦਾ ਨਾਮ ਹੈ ਤਰਕ ਦੀ ਕਸੌਟੀ ਤੇ ਬਾਬਾ ਰਾਮਦੇਵ। ਮੇਘਰਾਜ ਮਿੱਤਰ ਦੀ ਕਿਤਾਬ ਹੈ। ਉਹਨਾਂ ਨੇ ਆਪਣੀ ਕਿਤਾਬ ਦੇ ਅੰਦਰ ਯੋਗ ਆਸਨਾਂ ਬਾਰੇ ਇੱਕ ਬੜਾ ਵੱਡਾ ਕਟਾਕਸ਼ ਕੀਤਾ ਹੈ ਕਿ ਅੱਜ ਤੱਕ ਕਿਸੇ ਵੀ ਬੰਦੇ ਦੀ ਬਿਮਾਰੀ ਯੋਗ ਨਾਲ ਸਹੀ ਨਹੀਂ ਹੋਈ। ਇਹ ਉਹਨਾਂ ਦਾ ਦਾਅਵਾ ਹੈ। ਸੋ ਆਓ ਅੱਜ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਹਨ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ। ਬੜੇ ਨਿਧੜਕ ਪ੍ਰਚਾਰਕ ਹਨ, ਬੜੇ ਕਮਾਲ ਦੇ ਵਿਸ਼ਿਆਂ ਤੇ ਬੋਲਣ ਵਾਲੇ ਹਨ ਅਤੇ ਬੜੇ ਜਜ਼ਬੇ ਨਾਲ ਪਿੰਡਾਂ ਸ਼ਹਿਰਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕਰਦੇ ਹਨ। ਸੋ ਸਾਡੇ ਸਟੂਡੀਓ ਵਿੱਚ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਮੌਜੂਦ ਹਨ। ਭਾਈ ਸਾਹਿਬ ਗੁਰਜੰਟ ਸਿੰਘ ਜੀ, ਆਪ ਜੀ ਦਾ ਸਾਡੇ ਸਟੂਡੀਓ ਵਿੱਚ ਬਹੁਤ ਸਵਾਗਤ ਹੈ ਜੀ। ਗੁਰਫਤਿਹ ਦੀ ਸਾਂਝ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਗੁਰਜੰਟ ਸਿੰਘ ਜੀ, ਅਸੀਂ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਟੀਵੀ ਚੈਨਲਾਂ ਦੇ ਉੱਤੇ ਯੋਗ ਨੂੰ ਲੈ ਕੇ ਕਾਫੀ ਮਸਲੇ ਦੇ ਉੱਤੇ ਗੱਲਾਂ ਵੀ ਹੋਈਆਂ ਨੇ, ਕਾਫੀ ਡਿਬੇਟਸ ਵੀ ਹੋਈਆਂ ਨੇ ਅਤੇ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਕੋਈ ਕਹਿ ਰਿਹਾ ਯੋਗ ਚੰਗਾ ਹੈ, ਕੋਈ ਕਹਿ ਰਿਹਾ ਮਾੜਾ ਹੈ। ਪਰ ਸਾਡਾ ਅੱਜ ਵਿਸ਼ਾ ਹੈ ਯੋਗ ਅਤੇ ਗੁਰਮਤ, ਕਿ ਸਿੱਖੀ ਨੂੰ ਪਿਆਰ ਕਰਨ ਵਾਲੇ ਲੋਕ ਜਿਨ੍ਹਾਂ ਨੇ ਬਾਬੇ ਨਾਨਕ ਤੋਂ ਸਿੱਖੀ ਲਈ ਹੈ ਤੇ ਬਾਬੇ ਨਾਨਕ ਦੇ ਨਿਰਮਲ ਪੰਥ ਚਲਾਇਆ ਦੇ ਜਿਹੜੇ ਪਾਂਧੀ ਨੇ, ਉਹਨਾਂ ਵਾਸਤੇ ਯੋਗ ਕੀ ਹੈ ਤੇ ਗੁਰਬਾਣੀ ਸਾਨੂੰ ਯੋਗ ਬਾਰੇ ਕੀ ਕਹਿੰਦੀ ਹੈ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜਾ ਵੱਡੇ ਲੈਵਲ ਤੇ ਇੰਡੀਆ ਦੇ ਲੈਵਲ ਤੇ ਜਿਹੜਾ ਯੋਗ ਦਾ ਵਿਸ਼ਾ ਲੋਕਾਂ ਦੇ ਸਾਹਮਣੇ ਰੱਖਿਆ ਜਾ ਰਿਹਾ ਹੈ, ਇਹਦਾ ਕੀ ਕਾਰਨ ਹੈ? ਦੇਖੋ ਭਾਈ ਸਾਹਿਬ, ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਮੈਨੂੰ ਇਉਂ ਲੱਗਦਾ ਵੀ ਜਿਵੇਂ ਯੋਗ ਦੇ ਨਾਲ ਸਰਕਾਰਾਂ ਜਿਹੜੀਆਂ ਵੀ ਆ ਨਾ, ਜਦੋਂ ਵੀ ਕੋਈ ਆਪਾਂ ਪਿੱਛੇ ਲੈ ਚੱਲੀਏ, ਮੁਗਲ ਹਕੂਮਤ ਆਈ ਜੀ, ਤੇ ਮੁਗਲ ਹਕੂਮਤ ਨੇ ਵੀ ਜਿਹੜਾ ਸੀ ਯਤਨ ਕੀਤਾ ਵੀ ਹਰ ਇੱਕ ਨੂੰ ਆਪਣੇ ਵਿੱਚ ਸਮੇਟਣ ਦਾ। ਜੀ, ਅੱਜ ਆਪਾਂ ਕਹਿ ਸਕਦੇ ਹਿੰਦੂ ਜਿਹੜੀ ਹੈ ਹਕੂਮਤ ਹੈ ਜੀ, ਭਾਰਤ ਸਰਕਾਰ, ਤੇ ਯਤਨ ਕੀਤਾ ਜਾ ਰਿਹਾ ਵੀ ਕਿਹੜੇ ਤਰੀਕੇ ਦੇ ਨਾਲ ਲੋਕਾਂ ਨੂੰ ਅਸੀਂ ਆਪਣੀ ਡਿਬੇਟ ਵਿੱਚ ਆਪਣੇ ਵਿੱਚ ਅਸੀਂ ਲੈਣਾ ਹੈ ਜੀ, ਆਪਣੇ ਵਿੱਚ ਸਮਾ ਲੈਣਾ ਹੈ ਜੀ। ਇਸੇ ਤਰ੍ਹਾਂ ਭਾਵੇਂ ਕਿ ਯੋਗ ਦਾ ਜਿਹੜਾ ਵਾ ਕੋਈ ਹਿੰਦੂ ਧਰਮ ਦੇ ਨਾਲ ਕੋਈ ਸੰਬੰਧ ਨਹੀਂਗਾ, ਕਿਉਂਕਿ ਜੇ ਆਪਾਂ ਦੇਖਿਆ ਜਾਵੇ ਵੀ ਜੋਗੀ ਲੋਕ ਜਿਹੜੇ ਸੀ ਉਹ ਤੇ ਘਰ-ਬਾਰ ਛੱਡ ਕੇ ਜੰਗਲਾਂ 'ਚ ਚਲੇ ਗਏ, ਕਿਸੇ ਨਾਲ ਵਾਸਾ ਹੀ ਕੋਈ ਨਹੀਂ ਉਹਨਾਂ ਨਾਲ, ਕਿਸੇ ਨਾਲ ਕੋਈ ਮੇਲ ਮਤਲਬ ਨਹੀਂ ਉਹਨਾਂ ਦਾ, ਵੀ ਆਪਣਾ ਘਰ-ਬਾਰ ਹੀ ਤਿਆਗ ਦਿੱਤਾ, ਵੀ ਅਸੀਂ ਤੇ ਛੱਡ ਦਿੱਤਾ ਸਾਰਾ ਕੁਝ। ਪਰ ਬੜੇ ਤਰੀਕੇ ਦੇ ਨਾਲ ਸੁਚੱਜੇ ਢੰਗ ਦੇ ਨਾਲ ਉਤੋਂ ਲਿੰਬ ਪੋਚ ਕੇ ਮੈਨੂੰ ਇਹ ਲੱਗਦਾ ਵੀ ਜਿਵੇਂ ਇਹਨੂੰ ਇੱਕ ਧਰਮ ਦਾ ਫਿਰਕਾ ਜਿਹੜਾ ਬਣਾਉਣਾ ਚਾਹ ਰਹੀ ਹੈ ਸਰਕਾਰ, ਵੀ ਇਹ ਇੱਕ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਜੀ। ਇਸੇ ਤਰੀਕੇ ਨਾਲ ਇਹਨੂੰ ਵੱਡੇ ਪੱਧਰ ਤੇ ਮਨਾ ਕੇ ਲੋਕਾਂ ਦੇ ਉੱਪਰ ਜਿਹੜਾ ਵਾ ਵੀ ਯੋਗਾ ਜਿਹੜਾ ਵਾ ਬੜਾ ਵਧੀਆ ਵਾ, ਕਿਉਂਕਿ ਹਰ ਇੱਕ ਦੁਖੀ ਹੈ। ਬਿਲਕੁਲ, ਹਰ ਇੱਕ ਦੇ ਘਰ ਦੇ ਵਿੱਚ ਜਿਹੜਾ ਵਾ ਕੋਈ ਨਾ ਕੋਈ ਰੋਗੀ ਹੈ, ਜੋ ਦਿਸੇ ਸੋ ਰੋਗੀ। ਬਿਲਕੁਲ, ਭਾਵ ਕਿ ਹਰ ਬੰਦਾ ਰੋਗ ਦੇ ਵਿੱਚ ਗ੍ਰਸਿਆ ਹੋਇਆ ਹੈ ਤੇ ਲੋਕ ਜਿਹੜੇ ਆ ਦੁਖੀ ਹੋਏ, ਇਹਨਾਂ ਨੇ ਬੜਾ ਵਧੀਆ ਇੱਕ ਢੰਗ ਅਪਣਾ ਲਿਆ ਵੀ ਯੋਗ ਦੇ ਦੁਆਰਾ ਜਿਹੜੇ ਆ ਸਾਰੇ ਰੋਗ ਠੀਕ ਕੀਤੇ ਜਾਂਦੇ ਆ। ਅੱਜ ਤੇ ਤੁਸੀਂ ਕਿਸੇ ਰੂੜੀ ਦੇ ਉੱਪਰ ਵੀ ਚਾਦਰ ਪਾ ਕੇ ਬੈਠ ਜਾਓ ਤੇ ਲੋਕ ਉੱਥੇ ਵੀ ਮੱਥਾ ਟੇਕਣਾ ਸ਼ੁਰੂ ਕਰ ਦਿੰਦੇ ਆ। ਇਸੇ ਤਰੀਕੇ ਨਾਲ ਬੜੇ ਢੰਗ ਦੇ ਨਾਲ ਵੀ ਯੋਗੇ ਦੇ ਨਾਲ ਕਰਨ ਦੇ ਨਾਲ ਜਿਹੜਾ ਵਾ ਲੋਕ ਜਿਹੜੇ ਆ ਬੜੇ ਤੰਦਰੁਸਤ ਹੋ ਰਹੇ ਆ, ਬੜੇ ਠੀਕ ਹੋ ਰਹੇ ਆ ਤੇ ਲੋਕਾਂ ਨੂੰ ਜਿਹੜਾ ਭਰਮਾ ਕੇ ਜਿਹੜਾ ਇਸ ਪਾਸੇ ਜੋੜਿਆ ਜਾ ਰਿਹਾ ਹੈ। ਤੇ ਸਾਡੇ ਬਹੁਤੇ ਭੋਲੇ ਭਾਲੇ ਸਿੱਖ ਜਿਹੜੇ ਆ ਗੁਰਮਤ ਨੂੰ ਮੰਨਣ ਵਾਲੇ ਤੇ ਗੁਰਮਤ ਦੀ ਨਾ ਸੋਝੀ ਹੋਣ ਦਾ ਕਾਰਨ ਉਹ ਵੀ ਸਾਡੇ ਜਿਹੜੇ ਸਿੱਖ ਆ ਯੋਗੇ ਦੇ ਨਾਲ ਜੋੜਨ ਡਏ ਆ। ਠੀਕ ਹੈ ਜੀ। ਪਰ ਜੇ ਕਿਤੇ ਉਹ ਗੁਰਬਾਣੀ ਪੜ੍ਹਦੇ ਤੇ ਗੁਰਬਾਣੀ ਇਹ ਗੱਲ ਕਹਿੰਦੀ ਕਿ ਸਰਬ ਰੋਗ ਕਾ
ਔਖਦ ਨਾਮ। ਬਿਲਕੁਲ। ਤੇ ਇਹ ਕਲੀਅਰ ਵੀ ਆ ਵੀ ਗੁਰਬਾਣੀ ਦੇ ਦੁਆਰਾ ਬਹੁਤ ਸਾਰੇ ਰੋਗ ਠੀਕ ਵੀ ਹੋਏ ਆ ਤੇ ਹੋ ਵੀ ਰਹੇ ਆ। ਪਰ ਯੋਗੇ ਦੇ ਵਿੱਚ ਅਸੀਂ ਬੜੇ ਤਰੀਕੇ ਦੇ ਨਾਲ ਸਾਨੂੰ ਫਸਾ ਕੇ ਇੱਕ ਧਰਮ ਦੇ ਨਾਲ ਫਿਰਕੇ ਦੇ ਨਾਲ ਜੋੜਿਆ ਜਾ ਰਿਹਾ ਹੈ ਵੀ ਦੇਖੋ ਵੀ ਸਾਰੇ ਲੋਕਾਂ ਨੇ ਯੋਗਾ ਅਪਣਾ ਲਿਆ। ਇਸੇ ਤਰ੍ਹਾਂ ਇਹ ਭਾਰਤ ਸਰਕਾਰ ਦੀ ਇੱਕ ਪਾਲਿਸੀ ਹੈ। ਉਸ ਪਾਲਿਸੀ ਦੇ ਤਹਿਤ ਜਿਹੜਾ ਵਾ ਸਾਰੇ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਇਹਦੇ ਨਾਲ ਜੋੜ ਕੇ, ਤੇ ਮੈਨੂੰ ਇਹ ਲੱਗਦਾ ਵੀ ਜਿਵੇਂ ਕਿਸੇ ਇੱਕ ਫਿਰਕੇ ਦੇ ਵਿੱਚ ਸਮੇਟਣਾ ਚਾਹ ਰਿਹਾ, ਆਪਣੇ ਵਿੱਚ ਜਜ਼ਬ ਕਰਨਾ ਚਾਹੁੰਦੇ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਯੋਗ ਜਿਹੜਾ ਹੈ ਇਹਦਾ ਇਹਨਾਂ ਨਾਲ ਗ੍ਰਸਤੀਆਂ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਗ੍ਰਸਤੀ ਬੰਦਾ ਹੈ, ਉਹਨੇ ਸ਼ਾਦੀ ਕਰਨੀ ਹੈ, ਉਹਦੇ ਬੱਚੇ ਹੋਣੇ ਨੇ। ਯੋਗ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਅਸਲ 'ਚ ਯੋਗ ਕੀ ਹੈ ਤੇ ਯੋਗੀ ਕੌਣ ਨੇ। ਦੇਖੋ, ਜਦੋਂ ਆਪਾਂ ਜਿੱਤੇ ਗੁਰਬਾਣੀ, ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸੰਦੇਸ਼ ਪੜ੍ਹਦੇ ਹਾਂ, ਅਸਲ ਵਿੱਚ ਯੋਗ ਪੰਥ ਜਿਹੜਾ ਸੀ ਨਾ, ਇਹ ਕੰਨਾਂ ਦੇ ਵਿੱਚ ਮੁੰਦਰਾਂ ਪਾ ਲੀਆਂ ਜੀ, ਪਿੰਡੇ ਤੇ ਸਵਾਹ ਮਾਲੀ, ਘਰ-ਬਾਰ ਤਿਆਗ ਦਿੱਤਾ। ਇੱਥੋਂ ਤੱਕ ਵੀ ਕਿ ਯੋਗ ਦਾ ਅੱਜ ਤੇ ਸਾਡੇ ਪ੍ਰਧਾਨ ਮੰਤਰੀ ਤੇ ਅਸਰ ਹੈ ਨਾ, ਉਹਨਾਂ ਸਮੇਂ ਵਿੱਚ ਗੋਰਖਨਾਥ ਦੇ ਟਾਈਮ ਤੇ ਭਰਥਰੀ ਵਰਗੇ ਰਾਜਿਆਂ ਤੇ ਵੀ ਅਸਰ ਹੋਇਆ ਜੀ। ਤੇ ਭਰਥਰੀ ਵਰਗੇ ਰਾਜੇ ਜਿਹੜੇ ਸੀ, ਉਹਨਾਂ ਯੋਗੀਆਂ ਦਾ ਜਿਹੜਾ ਸੀ ਉਹ ਮਤ ਗ੍ਰਹਿਣ ਕਰ ਲਿਆ, ਆਪਣਾ ਰਾਜ ਭਾਗ ਤਿਆਗ ਦਿੱਤਾ। ਤੇ ਉਹਨਾਂ ਨੇ ਗੋਰਖਨਾਥ ਵਰਗੇ ਯੋਗੀਆਂ ਨੇ ਇਹ ਗੱਲ ਕਹੀ ਵੀ ਤੁਸੀਂ ਜਦੋਂ ਯੋਗ ਆਸਨ ਕਰੋਗੇ ਤੁਹਾਨੂੰ ਤ੍ਰਿਪਤੀ ਹੋ ਜਾਊਗੀ, ਤੁਹਾਡੇ ਪਦਾਰਥਾਂ ਵੱਲੋਂ ਮਨ ਰੱਜ ਜਾਵੇਗਾ। ਪਰ ਉਸ ਭਰਥਰੀ ਯੋਗ ਜਿਹੜਾ ਰਾਜਾ ਸੀ, ਉਹਨੇ ਯੋਗ ਆਸਨ ਧਾਰਨ ਕਰਿਆ, ਕੰਨਾਂ 'ਚ ਮੁੰਦਰਾਂ ਪਾਲੀਆਂ, ਪਿੰਡੇ ਤੇ ਸਵਾਹ ਮਾਲੀ, ਘਰ-ਬਾਰ, ਰਾਣੀਆਂ, ਸਾਰੇ ਸੁੱਖ ਤਿਆਗ ਦਿੱਤੇ। ਪਰ ਅਖੀਰ ਤੇ ਉਸ ਬੰਦੇ ਨੂੰ ਵੀ, ਭਰਥਰੀ ਨੂੰ ਵੀ ਇੱਕ ਗ੍ਰੰਥ ਲਿਖਣਾ ਪਿਆ। ਉਹਨੇ ਉਹਦੇ ਵਿੱਚ ਜਿਹੜਾ ਸੀ ਉਹ ਲਿਖ ਦਿੱਤਾ ਵੀ ਮੈਂ ਭਾਵੇਂ ਯੋਗ ਆਸਨ ਧਾਰਨ ਕਰ ਲਿਆ, ਕੰਨ ਪੜਵਾਲੇ, ਪਿੰਡੇ ਤੇ ਸਵਾਹ ਮਾਲੀ ਆ, ਘਰ-ਬਾਰ ਵੀ ਤਿਆਗ ਦਿੱਤਾ, ਸੁੱਖ ਸਹੂਲਤਾਂ ਵੀ ਤਿਆਗ ਦਿੱਤੀਆਂ, ਨਾ ਤਾਂ ਮੈਂ ਘਰ ਆਉਣ ਜੋਗਾ ਹੀ ਹੁਣ ਰਾਜ ਭਾਗ ਕਰਨ ਜੋਗਾ, ਤੇ ਨਾ ਮੈਂ ਹੁਣ ਸੰਸਾਰ ਵਿੱਚ ਵਿਚਰਨ ਜੋਗਾ ਰਿਹਾ। ਉਸ ਬੰਦੇ ਨੇ ਇਹ ਗੱਲ ਆਪਣੀ ਜਿਹੜੀ ਹੈ ਲਿਖੀ ਹੈ ਜ਼ਿੰਦਗੀ ਦੀ ਵੀ ਮੈਂ ਰਾਤ ਦੇ ਹਨੇਰੇ ਵਿੱਚ ਤੁਰਿਆ ਜਾ ਰਿਹਾ। ਅੱਛਾ। ਤੇ ਤੁਰਦਿਆਂ ਜਦੋਂ ਮੈਂ ਦੇਖਿਆ ਤੇ ਕਿਸੇ ਨੇ ਪਾਨ ਖਾ ਕੇ ਥੁੱਕਿਆ। ਠੀਕ ਹੈ। ਪਾਨ ਖਾ ਕੇ ਥੁੱਕਿਆ, ਉੱਤੇ ਚੰਦਰਮਾ ਦੀ ਚਾਨਣੀ ਕਿਰਨਾਂ ਪਈਆਂ ਤੇ ਉਹ ਪਾਨ ਜਿਹੜਾ ਸੀ ਉਹ ਹੀਰੇ ਵਾਂਗੂ ਚਮਕਿਆ, ਚਮਕਣ ਲੱਗਾ। ਹੁਣ ਉਹ ਜਦੋਂ ਚਮਕ ਦੇਖੀ ਤੇ ਰਾਜਾ ਸੀ, ਕਿਉਂਕਿ ਅੰਦਰ ਬਿਰਤੀ ਰਾਜੇ ਵਾਲੀ ਸੀ, ਭਾਵੇਂ ਬਾਹਰੋਂ ਜਿਹੜਾ ਸੀ ਉਹਨੇ ਸਵਾਹ ਮੜੀ ਹੈ, ਕੰਨਾਂ 'ਚ ਮੁੰਦਰਾਂ ਪਾਈਆਂ ਹੈ, ਦੇਖਿਆ ਵੀ ਇਹ ਤੇ ਹੀਰਾ ਹੈ। ਠੀਕ ਹੈ। ਜਦੋਂ ਇੱਕਦਮ ਉਹ ਉਹਦੇ ਵਿੱਚ ਹੱਥ ਮਾਰਿਆ, ਫੜ ਲੱਗਾ, ਉਹ ਪਾਨ ਦਾ ਜਿਹੜਾ ਸੀ ਥੁੱਕਿਆ ਹੋਇਆ ਕਿਸੇ ਨੇ, ਉਹ ਹੱਥ ਲਿਬੜ ਗਏ ਸਾਰੇ। ਉੱਥੇ ਉਹ ਆਪਣੇ ਗ੍ਰੰਥ ਵਿੱਚ ਲਿਖਦਾ ਹੈ ਵੀ ਮੰਦਰ ਤਜੇ, ਸਖੀਣ ਤਜੇ, ਜਿਹੜਾ ਸੀ ਮੈਂ ਸਾਰਾ ਕੁਝ ਛੱਡ ਦਿੱਤਾ। ਪਰ ਕਹਿਣ ਲੱਗਾ ਵੀ ਭਰਥਰ ਜਿਹੜਾ ਸੀ, ਇਹ ਭਰਥਰ ਜੋਗੀ ਵੀ ਮੈਂ ਸਾਰਾ ਕੁਝ ਛੱਡ ਦਿੱਤਾ, ਜਿਹੜਾ ਰਾਜ ਤਜੇ, ਮੰਦਰ ਤਜੇ, ਤਜੇ ਸਖੀਅਨ ਕੇ ਸਾਥ, ਭਰਥਰ ਭਲੇਖੇ ਹੀ ਲਾਲ ਕੇ ਭਰੇ ਪੀਕ ਸਿਉ ਹਾਥ। ਕਹਿੰਦਾ ਵੀ ਮੈਂ ਜਿਹੜਾ ਸੀ ਨਾ ਉਹ ਲਾਲ ਦੇ ਭਲੇਖੇ, ਮੇਰਾ ਸਾਰਾ ਥੁੱਕ ਨਾਲ ਹੱਥ ਭਰ ਗਿਆ, ਕਿ ਜਿਹੜੀਆਂ ਅੰਦਰ ਵਾਲੀਆਂ ਤ੍ਰਿਸ਼ਨਾ ਸੀ ਉਹ ਵੀ ਬੁਝੀਆਂ ਨਹੀਂ, ਸ਼ਾਂਤ ਨਹੀਂ ਹੋਈਆਂ, ਭਾਵੇਂ ਕਿ ਘਰ-ਬਾਰ ਤਿਆਗ ਦਿੱਤਾ। ਉਹੀ ਗੱਲ ਅੱਜ ਹੈ ਵੀ ਅੱਜ ਸਾਡੇ ਪ੍ਰਧਾਨ ਮੰਤਰੀ ਸਾਹਿਬ ਵੀ ਜਿਹੜੇ ਆ ਰਾਮਦੇਵ ਦੇ ਪਿੱਛੇ ਲੱਗੇ ਆ ਵੀ ਇਹ ਯੋਗਾ ਆਸਨ ਕਰਨ ਦੇ ਨਾਲ ਬੜਾ ਸ਼ਾਂਤੀ ਮਿਲਦੀ ਹੈ, ਬੜਾ ਟਿਕਾ ਮਿਲਦਾ ਹੈ। ਪਰ ਉਹੀ ਰਾਮਦੇਵ ਜਿਹਨੂੰ ਅੱਜ ਯੋਗੇ ਦਾ ਗੁਰੂ ਮੰਨ ਰਹੇ ਆ, ਜਿਹਨੂੰ ਬੜਾ ਹੀਰੋ ਬਣਾਇਆ ਜਾ ਰਿਹਾ ਸੰਸਾਰ ਵਿੱਚ, ਤੇ ਮੈਨੂੰ ਇਉਂ ਲੱਗਦਾ ਵੀ ਜਿਵੇਂ ਉਹਦੇ ਅੰਦਰ ਦੇ ਆਪਣੇ ਭਾਂਬੜ ਸ਼ਾਂਤ ਨਹੀਂ ਹੋਏ ਜੀ, ਉਹਦੇ ਆਪਣੀ ਅੰਦਰ ਦੀ ਹਾਲੇ ਅੱਗ ਸ਼ਾਂਤ ਨਹੀਂ ਹੋਈ। ਦੂਸਰੀ ਗੱਲ, ਜਿਹਨੂੰ ਆਪਾਂ ਅੱਜ ਜੋਗੀ ਰਾਜ ਮੰਨਦੇ ਰਾਮਦੇਵ ਨੂੰ, ਠੀਕ ਹੈ, ਉਹਦੀ ਆਪਣੀ ਅਰਧੰਗ ਦੀ ਬਿਮਾਰੀ ਠੀਕ ਨਹੀਂ ਹੋਈ। ਠੀਕ ਹੈ ਜੀ। ਤੀਸਰੀ ਗੱਲ, ਕਹਿੰਦੇ ਵੀ ਯੋਗਾ ਕਰਨ ਦੇ ਨਾਲ ਜਿਹੜਾ ਵਾ ਨਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ, ਮਨ ਨੂੰ ਤਾਕਤ ਮਿਲਦੀ ਹੈ, ਸਰੀਰ ਜਿਹੜਾ ਵਾ ਇਹਦੇ ਨਾਲ ਕਰਨ ਦੇ ਨਾਲ ਕੋਈ ਡਰ ਭੈ ਨਹੀਂ ਰਹਿੰਦਾ। ਬਿਲਕੁਲ। ਪਰ ਦੇਖੋ ਭਾਈ ਸਾਹਿਬ, ਆਪਾਂ ਪਿੱਛੇ ਇਤਿਹਾਸ ਨੂੰ ਫੋਲ ਕੇ ਦੇਖੀਏ ਤੇ ਇਤਿਹਾਸ ਵਿੱਚ ਕਿਤੇ ਵੀ ਕੋਈ ਵੀ ਦੱਸ ਦਵੇ ਵੀ ਕਿਸੇ ਜੋਗੀ ਨੇ ਜਿਹੜਾ ਵਾ ਕੋਈ ਦੇਸ਼ ਕੌਮ ਵਾਸਤੇ ਕੋਈ ਕੁਰਬਾਨੀ ਕੀਤੀ ਹੋਵੇ, ਕਿਸੇ ਧਾੜਵੀ ਨੂੰ, ਆਉਣ ਵਾਲੇ ਧਾੜਵੀ ਨੂੰ ਰੋਕਿਆ ਹੋਵੇ। ਦੇਖੋ ਉਦੋਂ ਇਸਤਰੀਆਂ ਨੂੰ ਜਿਹੜਾ ਸੀ, ਹਿੰਦੂ ਇਸਤਰੀਆਂ ਨੂੰ ਗੁਲਾਮ ਬਣਾ ਕੇ ਲਿਜਾਇਆ ਜਾਂਦਾ ਸੀ, ਕਿਸੇ ਜੋਗੀ ਨੇ ਅੱਗੇ ਨਹੀਂ ਹੋਇਆ। ਸਗੋਂ ਉਹਨਾਂ ਜੋਗੀ ਨੇ ਕਿਹਾ ਵੀ ਨਹੀਂ, ਸਾਡਾ ਤੇ ਵਾਸਤਾ ਨਹੀਂ ਇਹਦੇ ਨਾਲ, ਲੈ ਜਾਂਦੇ ਆ, ਅਸੀਂ ਗ੍ਰਸਤੀ ਨਹੀਂ, ਸਾਨੂੰ ਕੀ ਹੈ। ਹਾਲਾਂਕਿ ਉਹਨਾਂ ਗ੍ਰਸਤੀਆਂ ਦੇ ਘਰੋਂ ਜੋਗੀ ਮੰਗ ਕੇ ਖਾ ਰਹੇ ਆ, ਉਹਨਾਂ ਗ੍ਰਸਤੀਆਂ ਦੇ ਘਰ ਹੀ ਉਹਨਾਂ ਦਾ ਆਉਣਾ ਜਾਣਾ, ਉਹਨਾਂ ਦੇ ਘਰੋਂ ਮੰਗ ਕੇ ਖਾਣਾ, ਉਹਨਾਂ ਦੇ ਗ੍ਰਸਤੀਆਂ ਦੇ ਨਾਲ ਹੀ ਗੁਜ਼ਾਰਾ ਹੈ। ਪਰ ਉਹਨਾਂ ਨੇ ਅੱਖਾਂ ਬੰਦ ਕਰ ਲਈਆਂ। ਅੱਜ ਵੀ ਮੈਨੂੰ ਇਉਂ ਲੱਗਦਾ ਵੀ ਜਿਵੇਂ ਸਾਨੂੰ ਯੋਗਾ ਕਰਾ ਕੇ ਨਾ, ਤੇ ਜਿਵੇਂ ਇਹੋ ਜਿਹੇ ਸਾਨੂੰ ਬਣਾ ਦੇਣਾ ਵੀ ਜੋ ਮਰਜ਼ੀ ਕੋਈ ਕਰੀ ਜਾਵੇ ਤੇ ਅਸੀਂ ਯੋਗਾ ਕਰੀ ਜਾਈਏ, ਸਾਨੂੰ ਯੋਗਾ ਕਰੀਏ, ਸਾਨੂੰ ਕੋਈ ਮਤਲਬ ਹੀ ਨਾ ਰਵੇ ਸਾਨੂੰ। ਦੇਖੋ ਵੀ ਉਹੀ ਰਾਮਦੇਵ ਜਿਹੜਾ ਕਹਿੰਦਾ ਵੀ ਇਹਦੇ ਨਾਲ ਤਾਕਤ ਮਿਲਦੀ ਹੈ, ਜਿਸ ਦਿਨ ਰਾਮਲੀਲਾ ਮੈਦਾਨ ਦੇ ਵਿੱਚ ਪੁਲਿਸ ਆਉਂਦੀ ਹੈ, ਉਹੀ ਰਾਮਦੇਵ ਜਿਹੜਾ ਇਸਤਰੀਆਂ ਵਾਲੇ ਕੱਪੜੇ ਪਾ ਕੇ ਭੱਜਦਾ ਹੈ। ਉਦੋਂ ਇਹਦੀ ਜੋਗੀ ਵਾਲੀ ਤਾਕਤ ਕਿੱਥੇ ਗਈ, ਉਹ ਇਸਤੇਮਾਲ ਕਿਉਂ ਨਹੀਂ ਕੀਤੀ। ਆਪ ਜੀ ਦੀ ਗੱਲ ਤੋਂ ਯਾਦ ਆ ਗਿਆ, ਕਈ ਵਾਰ ਸੋਸ਼ਲ ਮੀਡੀਆ ਦੇ ਉੱਤੇ ਨਾ ਲੋਕ ਬੜੇ ਕਮਾਲ ਦੇ ਲਫ਼ਜ਼ ਪਾ ਦਿੰਦੇ ਨੇ
ਤੇ ਪਿੱਛੇ ਜੇ ਰਾਮਦੇਵ ਜੀ ਯੋਗਾ ਕਰਦੇ ਨੇ ਤੇ ਯੋਗਾ ਕਰਦੇ ਕਰਦੇ ਕਈ ਵਾਰ ਉਹ ਜਿਵੇਂ ਕਹਿ ਦਿੰਦੇ ਭਾਰਤ ਮਾਤਾ ਕੀ ਜੈ ਵਾਲਾ ਵਿਸ਼ਾ ਬੜਾ ਚੱਲਿਆ ਸੀ ਸੋਸ਼ਲ ਮੀਡੀਆ ਦੇ ਉੱਤੇ, ਤੇ ਉਹ ਭਾਰਤ ਮਾਤਾ ਕੀ ਜੈ ਜਿਹੜਾ ਨਹੀਂ ਸੀ ਕਹਿੰਦਾ ਤੇ ਰਾਮਦੇਵ ਉਹਨੂੰ ਕਹਿੰਦਾ ਸੀ ਕਿ ਮੈਂ ਉਹਦਾ ਸਿਰ ਕਲਮ ਕਰ ਦਿਆਂਗਾ। ਤੇ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਤੇ ਬੜੀ ਕਮਾਲ ਦੀ ਲਾਈਨ ਲਿਖੀ ਸੀ, ਕਹਿੰਦਾ ਕਿ ਜਿਸ से तुम सर कलम करोगे वो हम नहीं पूछते, जिससे तुम सर कलम करोगे वो तलवार किसकी है, जो रात को पहनकर भागे थे हमें उतना बता दो कि वो सलवार किसकी है। ਭਾਵ ਕਿ ਇਹਨੂੰ ਚੁਟਕਲੇ ਦੇ ਵਿੱਚ ਵੀ ਅਸੀਂ ਜੇ ਲੈ ਲੈਨੇ ਆ ਜਾਂ ਇਸ ਭਾਵ ਨੂੰ ਅਸੀਂ ਇਸ ਤਰੀਕੇ ਨਾਲ ਵੀ ਲੈ ਲੈਨੇ ਆ ਕਿ ਸਲਵਾਰ ਪਾ ਕੇ ਇੱਕ ਰਿਸ਼ਟ ਪੁਸ਼ਟ ਸਰੀਰ ਵਾਲਾ ਬੰਦਾ ਜਿਹੜਾ ਹੈ ਉਹ ਪੁਲਿਸ ਕੋਲੋਂ ਡਰਦਾ, ਧਾੜ ਵੀ ਉਸ ਟਾਈਮ ਤੇ ਸਰਕਾਰ ਧਾੜ ਵੀ ਹੈ, ਉਸ ਟਾਈਮ ਤੇ ਵੀ ਧਾੜਵੀਆਂ ਨੇ ਦੇ ਅੱਗੇ ਨਹੀਂ ਰਾਮਦੇਵ ਬੋਲਿਆ। ਤੇ ਪਿਛਲਾ ਇਤਿਹਾਸ ਫੋਲ ਕੇ ਦੇਖ ਲਓ ਤੇ ਉਦੋਂ ਵੀ ਜੋਗੀ ਜਿਹੜੇ ਨੇ ਉਹ ਧਾੜਵੀਆਂ ਭਾਈ ਸਾਹਿਬ ਆਪਾਂ ਦੇਖਦੇ ਆਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੋਗੀਆਂ ਦੀ ਭੇਟ ਹੁੰਦੀ ਹੈ। ਹਾਂ ਜੀ ਬਿਲਕੁਲ। ਹੁਣ ਇੱਕ ਬੰਨੇ ਗੁਰੂ ਨਾਨਕ ਸਾਹਿਬ ਹੈ, ਜੇ ਆਪਾਂ ਮੰਨ ਲਈਏ ਵੀ ਯੋਗ ਦੇ ਨਾਲ ਦਿਮਾਗ ਬੜਾ ਕੰਮ ਕਰਦਾ, ਬਿਲਕੁਲ ਯੋਗ ਦੇ ਨਾਲ ਜਿਹੜਾ ਵਾ ਸਾਡੀਆਂ ਸਾਰੀਆਂ ਨਾੜਾਂ ਜਿਹੜੀਆਂ ਵਾ ਸਹੀ ਹੋ ਜਾਂਦੀਆਂ ਵਾ, ਦਿਮਾਗ ਜਿਹੜਾ ਵਾ ਕੰਪਿਊਟਰ ਤੋਂ ਵੱਧ ਕੰਮ ਕਰਨ ਲੱਗ ਪੈਂਦਾ। ਇੱਕ ਬੰਨੇ 84 ਸਿੱਧ ਹੋਣ ਉਸ ਸਮੇਂ ਦੇ ਜਿਹੜੇ ਬਿਲਕੁਲ ਪੁੱਗੇ ਹੋਏ, ਜਿਨ੍ਹਾਂ ਵਿੱਚ ਕਰਾਮਾਤੀ ਸ਼ਕਤੀਆਂ ਵੀ ਤਾਕਤਾਂ ਵੀ ਹੈ। ਇੱਕ ਬੰਨੇ ਗੁਰੂ ਨਾਨਕ ਸਾਹਿਬ ਹੈ, ਗੁਰੂ ਨਾਨਕ ਸਾਹਿਬ ਦੇ ਨਾਲ ਸਵਾਲ ਜਵਾਬ ਹੁੰਦੇ ਉਹਨਾਂ ਦੇ, ਉਹ 84 ਦੇ 84 ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗਦੇ ਆ। ਜਿਵੇਂ ਕਿ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਕਿ ਸਿੱਧ ਬੋਲਣ ਸੁਭ ਵਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਦੇਖੋ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਵੀ ਅਸੀਂ ਘਰ-ਬਾਰ ਛੱਡ ਕੇ ਉਹ ਕੁਝ ਹਾਸਲ ਨਹੀਂ ਕਰ ਸਕੇ ਜੋ ਗੁਰੂ ਨਾਨਕ ਸਾਹਿਬ ਤੁਸੀਂ ਗ੍ਰਸਥ ਧਰਮ ਵਿੱਚ ਰਹਿ ਕੇ ਕਰ ਲਿਆ। ਬਿਲਕੁਲ। ਇਸ ਕਰਕੇ ਸਾਨੂੰ ਲੋੜ ਹੈ ਅਸੀਂ ਗੁਰੂ ਨਾਨਕ ਸਾਹਿਬ ਦੇ ਮਾਰਗ ਨੂੰ ਅਪਣਾਈਏ, ਕਿਉਂਕਿ ਸਭ ਤੋਂ ਵੱਡਾ ਉੱਚਾ ਮਾਰਗ ਇਹੀ ਹੈ ਜਿਹਦੇ ਵਿੱਚ ਇੱਕ ਤੇ ਸਾਰਿਆਂ ਨਾਲ ਪਿਆਰ ਕਰਨਾ ਦੱਸਿਆ, ਬਿਲਕੁਲ, ਜਿਹਦੇ ਵਿੱਚ ਦੱਸਿਆ ਗਿਆ ਸਾਨੂੰ ਕਿ ਅਸੀਂ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਇੱਕ ਇਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹਦੇ ਵਿੱਚ ਇਹ ਸਾਨੂੰ ਸਮਝਾਇਆ ਗਿਆ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਰ ਅੱਜ ਦੇਖੋ ਨਾ ਬੜੇ ਤਰੀਕੇ ਨਾਲ ਯਤਨ ਕੀਤਾ ਜਾ ਰਿਹਾ ਹੈ ਵੀ ਇਹ ਯੋਗਾ ਜਿਹੜਾ ਸਭ ਤੋਂ ਅੱਗੇ ਹੈ, ਸਭ ਤੋਂ ਇਹਦੇ ਨਾਲ ਹੀ ਤੁਸੀਂ ਠੀਕ ਹੋ ਸਕਦੇ ਜੇ। ਪਰ ਕਾਰਨ ਇਹ ਹੈ ਭਾਈ ਸਾਹਿਬ ਵੀ ਯੋਗ ਦਾ ਨਾ ਜੇ ਆਪਾਂ ਇੱਕ ਗੁਰਮਤਿ ਦੇ ਅਨੁਸਾਰ ਅਰਥ ਲੈ ਲਈਏ ਤੇ ਯੋਗ ਦਾ ਅਰਥ ਮਿਲਾਪ ਵੀ ਹੈ। ਅੱਛਾ ਜੀ। ਜਿਵੇਂ ਆਪਾਂ ਗੁਰਬਾਣੀ ਦਾ ਸ਼ਬਦ ਪੜ੍ਹਦੇ ਯੋਗ ਨਾ ਭਗਵੀ ਕੱਪੜੀ, ਇੱਥੇ ਇਹਦਾ ਅਰਥ ਹੈ ਮਿਲਾਪ। ਠੀਕ ਹੈ ਜੀ। ਵੀ ਭਗਵੇ ਕੱਪੜੇ ਪਾਉਣ ਦੇ ਨਾਲ ਵੀ ਤੇਰਾ ਮਿਲਾਪ ਨਹੀਂ ਹੋ ਸਕਦਾ। ਯੋਗ ਨਾ ਮੈਲੇ ਵੇਸ, ਠੀਕ ਹੈ, ਮੈਲਾ ਵੇਸ ਧਾਰਨ ਕਰਨ ਦੇ ਨਾਲ ਵੀ ਤੇਰਾ ਪ੍ਰਮਾਤਮਾ ਦੇ ਨਾਲ ਮਿਲਾਪ, ਕਿ ਪ੍ਰਮਾਤਮਾ ਦੇ ਰਸਤੇ ਦੇ ਵਿੱਚ ਕੋਈ ਖਾਸ ਰੂਪ ਨਹੀਂ ਹੈ, ਰੂਪ ਨਹੀਂ ਹੈ, ਇੱਕ ਸਹਿਜ ਅਵਸਥਾ ਹੈ। ਬਿਲਕੁਲ ਸਹਿਜ ਅਵਸਥਾ। ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਜੋਗ ਪਾਈਐ ਸਤਿਗੁਰ ਕੇ ਉਪਦੇਸ਼। ਸਤਿਗੁਰੂ ਕੇ ਪਰ ਇੱਥੇ ਰਾਮਦੇਵ ਦਾ ਉਪਦੇਸ਼ ਜਿਹੜਾ ਸਾਨੂੰ ਦਿੱਤਾ ਜਾ ਰਿਹਾ, ਜਿਹੜਾ ਆਪ ਖੁਦ ਸਲਵਾਰ ਪਾ ਕੇ ਭੱਜਦਾ, ਠੀਕ ਹੈ ਜੀ, ਇੱਥੇ ਉਸ ਗੁਰੂ ਦਾ ਉਪਦੇਸ਼ ਸਾਡੇ ਅੱਗੇ ਰੱਖਿਆ ਜਾਵੇ ਜਿਹੜਾ ਸਿੱਖ ਜਿਹੜਾ ਵਾ 1.25 ਲੱਖ ਨਾਲ ਲੜਿਆ। ਬਿਲਕੁਲ। ਜਿਵੇਂ ਕਈ ਵਿਦਵਾਨਾਂ ਦਾ ਕਥਨ ਹੈ ਕਿ ਉਹ ਵਿਦਵਾਨ ਇਹ ਮੰਨਦੇ ਨੇ ਕਿ ਜਿਹੋ ਜਿਹਾ ਤੁਸੀਂ ਕਿਸੇ ਨੂੰ ਕਰੈਕਟਰ ਮੰਨਦੇ ਹੋ ਤੇ ਉਹੋ ਜਿਹੇ ਤੁਸੀਂ ਹੋ ਜਾਂਦੇ ਹੋ। ਸਾਡੇ ਦਰਸ਼ਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਨਾਲ ਭਾਈ ਗੁਰਜੰਟ ਸਿੰਘ ਜੀ ਜੋ ਯੋਗ ਅਤੇ ਗੁਰਮਤਿ ਤੇ ਗੱਲ ਕਰ ਰਹੇ ਨੇ, ਅਸੀਂ ਇਹਨਾਂ ਕੋਲੋਂ ਪੁੱਛਣਾ ਚਾਹਾਂਗੇ ਕਿ ਯੋਗ ਨੂੰ ਗੁਰਬਾਣੀ ਦੇ ਅੰਦਰੋਂ ਕਿਵੇਂ, ਕਿਹੜੇ ਫਰਮਾਨ ਨੇ ਗੁਰਬਾਣੀ ਦੇ ਅੰਦਰ ਜਿਨ੍ਹਾਂ ਤੋਂ ਯੋਗ ਦਾ ਕਨਸੈਪਟ ਕਲੀਅਰ ਹੁੰਦਾ ਹੈ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਆਪ ਦਰਸ਼ਕਾਂ ਦਾ ਫਿਰ ਤੋਂ ਸਵਾਗਤ ਹੈ। ਅਸੀਂ ਗੱਲਬਾਤ ਕਰ ਰਹੇ ਸੀ ਯੋਗ ਅਤੇ ਗੁਰਮਤਿ, ਕਿ ਯੋਗ ਕੀ ਹੈ ਤੇ ਗੁਰਮਤਿ ਕੀ ਹੈ। ਗੁਰੂ ਨਾਨਕ ਸਾਹਿਬ ਉਹ ਨੇ ਜਿਹੜੇ ਯੋਗ ਨਹੀਂ ਕਰਦੇ ਪਰ ਬਾਬਰ ਦੀ ਬਾਹ ਫੜ ਕੇ ਕਹਿੰਦੇ ਨੇ ਤੂੰ ਜਾਬਰ ਹੈ। ਗੁਰੂ ਅੰਗਦ ਸਾਹਿਬ ਯੋਗ ਨਹੀਂ ਕਰਦੇ, ਉਹ ਗ੍ਰਸਤੀ ਨੇ, ਪਰ ਉਹ ਇੱਕ ਧਾੜਵੀ ਵੱਲੋਂ ਲਹਿਰਾਈ ਕਿਰਪਾਨ ਨੂੰ ਇਹ ਕਹਿ ਕੇ ਜਵਾਬ ਦਿੰਦੇ ਨੇ ਕਿ ਜਿੱਥੇ ਤੇਰੀ ਕਿਰਪਾਨ ਨਿਕਲਣੀ ਚਾਹੀਦੀ ਸੀ ਉੱਥੇ ਤਾਂ ਨਿਕਲੀ ਨਹੀਂ ਤੇ ਸਾਡੇ ਉੱਤੇ ਤੂੰ ਕਿਰਪਾਨ ਉਲਾਰਦਾ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਯੋਗ ਨਹੀਂ ਕਰਦੇ ਪਰ ਅਕਬਰ ਉਹਨਾਂ ਦੇ ਦਰਬਾਰ ਦੇ ਅੰਦਰ ਆਣ ਕੇ ਲੰਗਰ ਵੀ ਛਕਦਾ ਹੈ ਤੇ ਸਤਿਗੁਰੂ ਨਾਲ ਦਰਬਾਰ ਵਿੱਚ ਬੈਠ ਕੇ ਵਿਚਾਰ ਵਟਾਂਦਰਾ ਵੀ ਕਰਦਾ ਹੈ। ਇਸ ਦਾ ਭਾਵ ਇਹ ਹੈ ਕਿ ਗੁਰਮਤਿ ਅਤੇ ਯੋਗ ਇਹਨਾਂ ਦੋਵਾਂ ਦਾ ਰਸਤਾ ਵੱਖਰਾ ਹੈ, ਪਰ ਸਾਡੇ ਲੋਕਾਂ ਨੂੰ ਜਾਣ ਬੁੱਝ ਕੇ ਇੱਕ
ਪੰਚਲਾਵੇ ਦੇ ਵਿੱਚ ਲਿਆ ਕੇ ਕਿ ਯੋਗ ਬਿਮਾਰੀਆਂ ਸਹੀ ਕਰਦਾ ਹੈ ਤੇ ਸਾਡੇ ਉੱਤੇ ਇੱਕ ਹਿੰਦੂਵਾਦ ਦੀ, ਜਿਹਨੂੰ ਅਸੀਂ ਬ੍ਰਾਹਮਣਵਾਦ ਕਹਿ ਦਿੰਦੇ, ਉਹਦੀ ਪੰਡ ਸਾਡੇ ਮੋਢਿਆਂ ਦੇ ਉੱਤੇ ਲੱਦਣਾ ਚਾਹੁੰਦੇ ਨੇ। ਇਸ ਬਾਰੇ ਗੱਲਬਾਤ ਕਰ ਰਹੇ ਹਾਂ ਅਸੀਂ ਭਾਈ ਗੁਰਜੰਟ ਸਿੰਘ ਜੀ ਨਾਲ। ਭਾਈ ਗੁਰਜੰਟ ਸਿੰਘ ਜੀ, ਗੁਰਬਾਣੀ ਅੰਦਰ ਉਹ ਕਿਹੜੇ ਪ੍ਰਮਾਣ ਨੇ ਜਿਨ੍ਹਾਂ ਤੋਂ ਯੋਗ ਨੂੰ ਬਿਲਕੁਲ ਕਲੀਅਰ ਕੀਤਾ ਗਿਆ ਹੈ? ਦੇਖੋ ਭਾਈ ਸਾਹਿਬ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜਦੋਂ ਯੋਗੀਆਂ ਦੇ ਨਾਲ ਚਰਚਾ ਹੁੰਦੀ ਹੈ ਤੇ ਗੁਰੂ ਨਾਨਕ ਸਾਹਿਬ ਇਹ ਗੱਲ ਕਹਿੰਦੇ ਆ ਵੀ ਦੇਖੋ ਅਸੀਂ ਯੋਗ ਧਾਰਨ ਕੀਤਾ ਹੈ। ਉਹ ਕਹਿੰਦੇ ਵੀ ਤੁਸੀਂ ਨਾ ਮੁੰਦਰਾਂ ਪਾਈਆਂ, ਨਾ ਤੁਹਾਡੇ ਕੋਲ ਖਿੰਥਾ ਹੈ, ਨਾ ਝੋਲੀ ਹੈ। ਉੱਥੇ ਹਜੂਰ ਨੇ ਬੜੇ ਸੁੰਦਰ ਪ੍ਰਮਾਣ ਆਪਾਂ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਕਿ ਮੁੰਦਾ ਸੰਤੋਖ, ਸਰਮਪਤ ਝੋਲੀ, ਧਿਆਨ ਕੀ ਕਰੇ ਬੇਭੂਤ, ਖਿੰਥਾ ਕਾਲ, ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਸਤਿਗੁਰਾਂ ਨੇ ਉੱਥੇ ਸਾਨੂੰ ਅਸਲੀ ਯੋਗ ਦਾ ਜਿਹੜਾ ਸੀ ਉਹ ਦੱਸਿਆ ਵੀ ਅੰਦਰ ਵਾਲਾ ਯੋਗ ਅਪਣਾਓ, ਬਾਹਰ ਵਾਲੇ ਯੋਗ ਦੀ ਗੱਲ ਨਹੀਂ ਕੀਤੀ। ਅੱਜ ਸਾਨੂੰ ਬਾਹਰ ਵਾਲੇ ਯੋਗ ਨਾਲ ਜੋੜਿਆ ਜਾ ਰਿਹਾ ਹੈ। ਜਿਵੇਂ ਕਿ ਪਹਿਲਾਂ ਜਿਹੜੇ ਯੋਗੀ ਸੀ ਉਹਨਾਂ ਗ੍ਰਸਥ ਧਰਮ ਤਿਆਗਿਆ ਸੀ। ਅੱਜ ਜਿਹੜਾ ਵਾ ਸਾਨੂੰ ਇੱਕ ਬਿਮਾਰੀਆਂ ਦੇ ਨਾਂ ਦੇ ਉੱਪਰ ਵੀ ਤੁਸੀਂ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ, ਤੁਹਾਨੂੰ ਆਹ ਚੀਜ਼ਾਂ ਜਿਹੜੀਆਂ ਵਾ ਤੁਸੀਂ ਇਸ ਤਰ੍ਹਾਂ ਅਪਣਾਓ, ਰਾਮਦੇਵ ਦਾ ਯੋਗ ਕਰੋ, ਇਹਦੇ ਨਾਲ ਤੁਹਾਨੂੰ ਤੰਦਰੁਸਤੀ ਮਿਲੇਗੀ। ਪਰ ਮੈਂ ਦਾਅਵਾ ਕਰਦਾ ਹਾਂ ਕਿ ਜਿਹੜਾ ਬੰਦਾ ਗੁਰਮਤਿ ਦਾ ਧਾਰਨੀ ਹੈ, ਗੁਰੂ ਨੇ ਗੁਰਬਾਣੀ ਦੇ ਅੰਦਰ ਸਾਨੂੰ ਸਾਰੇ ਅਸੂਲ ਦੱਸੇ ਹੈ, ਥੋੜਾ ਖਾਣਾ, ਥੋੜਾ ਸੌਣਾ, ਗੁਰਸਿੱਖੀ ਦੀ ਨਿਸ਼ਾਨੀ, ਇਹਦੇ ਅੰਦਰ ਹੀ ਤੁਹਾਨੂੰ ਸਾਰੀ ਜਿਹੜੀ ਤੰਦਰੁਸਤੀ ਹੈ। ਸਤਿਗੁਰੂ ਦੀ ਗੁਰਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪ੍ਰਮਾਣ ਆਪਾਂ ਦੇਖੀਏ ਵੀ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਇਸ਼ਨਾਨ ਕਰਦਾ ਹੈ ਤੇ ਬਾਣੀ ਪੜ੍ਹਦਾ ਹੈ, ਸਤਿਗੁਰੂ ਪਾਤਸ਼ਾਹ ਜੀ ਨੇ ਸਾਫ਼ ਲਿਖਿਆ ਹੈ ਵੀ ਉਹਦੇ ਸਾਰੇ ਜਿਹੜੇ ਦੁੱਖ ਵੀ, ਉਹਦੇ ਨਾਲ ਦਲਿੱਦਰ ਵੀ ਦੂਰ ਹੁੰਦਾ ਹੈ ਤੇਰਾ। ਪਰ ਅੱਜ ਦੇਖੋ ਬੜੇ ਤਰੀਕੇ ਦੇ ਨਾਲ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਇੱਕ ਉੱਪਰ ਮਖੌਟਾ ਪਾ ਕੇ ਨਾ, ਤੇ ਇੱਕ ਸਾਨੂੰ ਵੱਖਰੇ ਧਰਮ ਦੇ ਨਾਲ ਜੋੜਿਆ ਜਾ ਰਿਹਾ ਹੈ। ਠੀਕ ਹੈ ਜੀ। ਇਹਦੇ ਨਾਲ ਬਿਮਾਰੀਆਂ ਤੇ ਨਹੀਂ ਠੀਕ ਹੋਣਗੀਆਂ, ਪਰ ਇਹਦੇ ਨਾਲ ਇੱਕ ਹੋਰ ਬਿਮਾਰੀ ਸਾਨੂੰ ਲੱਗ ਜਾਣੀ ਹੈ ਵੀ ਅਸੀਂ, ਮੈਨੂੰ ਲੱਗਦਾ ਵੀ ਸਿੱਖ ਧਰਮ ਤੋਂ ਨਿਕਲ ਕੇ ਨਾ ਕਿਸੇ ਮਗਰਮੱਛ ਦੇ ਮੂੰਹ ਦੇ ਵਿੱਚ ਜਾ ਰਹੇ ਹਾਂ। ਠੀਕ ਹੈ ਜੀ। ਪਰ ਜੇ ਅਸੀਂ ਗੁਰਮਤਿ ਦੇ ਧਾਰਨੀ ਬਣੀਏ, ਗੁਰੂ ਦੀ ਮੱਤ ਦੇ ਅਨੁਸਾਰ, ਤੇ ਫਿਰ ਤੇ ਸਾਡਾ ਯੋਗਾ ਮਹਾਰਾਜ ਕਹਿੰਦੇ ਵੀ ਤੈਨੂੰ ਲੋੜ ਹੀ ਨਹੀਂ ਹੈ, ਅਸੀਂ ਖੁਦ ਯੋਗੀ ਹਾਂ। ਜਿਵੇਂ ਪੰਡਤ ਹਰਦਿਆਲ ਨੂੰ ਦੱਸਿਆ ਵੀ ਇਹ ਤੇਰਾ ਜਿਹੜਾ ਵਾ ਜਨੇਊ ਪਾਉਣ ਦੇ ਨਾਲ ਮੈਂ ਹਿੰਦੂ ਨਹੀਂ, ਇਹ ਜਨੇਊ ਤੇ ਸੜ ਜਾਵੇਗਾ, ਅਸਲੀ ਜਨੇਊ ਜਿਹੜਾ ਵਾ ਉਹ ਤੇ ਮੈਂ ਪਹਿਲਾਂ ਹੀ ਪਾਇਆ, ਉਹ ਜਨੇਊ ਜਿਹੜਾ ਵਾ ਉਹ ਸਾਰਿਆਂ ਦੇ ਗਲ 'ਚ ਪਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਯੋਗੀਆਂ ਦੇ ਨਾਲ ਵੀ ਇਹ ਚਰਚਾ ਕੀਤੀ, ਉਹਨਾਂ ਨੂੰ ਝੁਕਣਾ ਪਿਆ। ਉਹਨਾਂ ਗੋਰਖਨਾਥ ਵਰਗੇ 84 ਯੋਗੀਆਂ ਨੇ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੇ ਮਾਰਗ ਨੂੰ ਅਪਣਾਇਆ ਜੀ। ਕਈ ਵਾਰ ਸਾਡੇ ਵਿਦਵਾਨਾਂ ਦੀ ਅਸੀਂ ਗੱਲ ਪੜ੍ਹਦੇ ਹਾਂ, ਉਹਦੇ ਅੰਦਰ ਇਹ ਵੀ ਆਉਂਦਾ ਹੈ ਕਿ ਪਹਿਲਾਂ ਕੰਨ ਪੜਵਾ ਕੇ ਯੋਗੀ ਬਣੋ, ਭਾਵ ਕਿ ਪਹਿਲਾਂ ਕੰਨਾਂ ਨੂੰ ਤਸੀਹੇ ਦਿਓ, ਫਿਰ ਤੁਸੀਂ ਆਪਣੀਆਂ ਜਟਾਂ ਦੇ ਅੰਦਰ ਦੁੱਧ ਪਾ ਕੇ ਉਹਦੇ ਵਿੱਚ ਸਵਾਹ ਪਾ ਕੇ ਆਪਣੇ ਵਾਲ ਬਣਾਓ, ਤੇ ਭਾਵ ਕਿ ਸਰੀਰਕ ਜਿਹੜਾ ਕੁਦਰਤ ਨੇ ਤੁਹਾਨੂੰ ਦਿੱਤਾ ਉਹਨੂੰ ਵਿਗਾੜ ਕੇ ਤੁਸੀਂ ਯੋਗੀ ਬਣੋ। ਫਿਰ ਤੁਸੀਂ ਕੁਦਰਤ ਦੇ ਦਿੱਤੇ ਹੋਏ ਗ੍ਰਸਤੀ ਆਨੰਦਮਈ ਜੀਵਨ ਨੂੰ ਛੱਡ ਕੇ ਤੁਸੀਂ ਜੰਗਲਾਂ 'ਚ ਚਲੇ ਜਾਓ, ਤੇ ਜੰਗਲਾਂ 'ਚ ਜਾ ਕੇ ਫਿਰ ਤੁਸੀਂ ਆਸਣ ਕਰੋ, ਜਿਹਨੂੰ ਸੁਖਮਨੀ ਸਾਹਿਬ ਦੇ ਵਿੱਚ ਬਾਪੂ ਜੀ ਨੇ ਲਿਖਿਆ ਹੈ ਕਿ ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮਤ ਸਾਧਨ, ਕਿ ਨਿਉਲੀ ਕਰਮ ਕਰਨੇ ਨਾਸਾਂ ਦਾ ਨਹੀਂ। ਗੁਰੂ ਅਰਜਨ ਸਾਹਿਬ ਦਾ ਵੀ ਆਪਾਂ ਬਚਨ ਪੜ੍ਹਦੇ ਹਾਂ ਵੀ ਜੋਗ ਸਿੱਧ ਆਸਣ 84 ਇਹ ਵੀ ਕਰ ਰਹਿਆ, ਵੱਡੀ ਆਰਜੀਆਂ ਫਿਰ ਸਿਓ ਜਨਮੇ ਹਰ ਸਿਓ ਸੰਗ ਨਾ ਗਏ। ਭਾਵੇਂ ਅਸੀਂ 84 ਤਰ੍ਹਾਂ ਦੇ ਆਸਣ ਲਾ ਲਈਏ, ਉਹਦੇ ਨਾਲ ਕਹਿੰਦੇ ਵੀ ਚਲੋ ਜਦੋਂ ਸਵਾਸ ਤੂੰ ਲੰਬਾ ਲਵੇਂਗਾ, ਉੱਚਾ ਸਵਾਸ ਚੜਾਵੇਂਗਾ, ਠੀਕ ਹੈ ਤੇਰੀ ਉਮਰ ਲੰਬੀ ਹੋ ਸਕਦੀ ਹੈ, ਪਰ ਕਾਰਨ ਇਹ ਹੈ ਵੀ ਲੰਬੀ ਉਮਰ ਦੇ ਨਾਲ ਵੀ ਤੈਨੂੰ, ਜਿਵੇਂ ਕਿ ਆਪਾਂ ਗੜ੍ਹ ਸ਼ੰਕਰ ਦਾ ਇਤਿਹਾਸ ਪੜ੍ਹਦੇ ਹਾਂ ਵੀ ਉੱਥੇ ਜਿਹੜਾ ਯੋਗੀ ਸੀ ਉਹਨੇ ਆਪਣੀ ਲੰਬੀ ਆਜੂ ਕੀਤੀ। ਅੱਜ ਤੇ ਚਲੋ ਸਾਨੂੰ ਇਹ ਬਿਮਾਰੀਆਂ ਤੋਂ ਨਿਜਾਤ ਵਾਸਤੇ ਕਿਹਾ ਜਾ ਰਿਹਾ ਹੈ ਤੇ ਲੋਕ ਦੌੜੇ ਜਾ ਰਹੇ ਆ ਕਿਉਂਕਿ ਲੋਕ ਦੁਖੀ ਹੈ ਬਿਮਾਰੀਆਂ ਤੋਂ। ਵੇਖੋ ਗੜ੍ਹ ਸ਼ੰਕਰ ਦੇ ਵਿੱਚ ਉਸ ਯੋਗੀ ਨੇ ਆਵਾਜ਼ ਦਿੱਤੀ ਵੀ ਮੈਂ ਸਵਰਗ ਦੇ ਦੇਵਾਂਗਾ ਉਹਨੂੰ, ਜਿਹੜਾ ਮੇਰਾ ਦਰਸ਼ਨ ਕਰੇਗਾ ਉਹਨੂੰ 1 ਮਹੀਨੇ ਵਾਸਤੇ ਸਵਰਗ ਮਿਲੇਗਾ। ਜਿਵੇਂ ਅੱਜ ਲੋਕ ਰਾਮਦੇਵ ਵੱਲੇ ਦੌੜ ਕੇ ਜਾ ਰਹੇ ਆ, ਇਹ ਵੀ ਸਵਰਗ ਹੀ ਮੰਗਦੇ, ਇਹ ਵੀ ਸਵਰਗ ਹੀ ਮੰਗਦੇ, ਕਿਉਂਕਿ ਦੁੱਖ ਤੋਂ ਛੁਟਕਾਰਾ ਪਾਉਣਾ ਇੱਕ ਸਵਰਗ ਹੈ। ਪਰ ਇਹ ਨਹੀਂ ਦੇਖਦੇ ਵੀ ਰਾਮਦੇਵ ਦਾ ਚਿਹਰਾ ਦੇਖ ਲਈਏ ਵੀ ਉਹਦੀ ਆਪਣਾ ਤੇ ਇੱਕ ਬੰਦਾ ਹਲੇ ਠੀਕ ਨਹੀਂ ਹੋਇਆ, ਜਿਹੜਾ ਬੰਦਾ ਆਪ ਤੰਦਰੁਸਤ ਨਹੀਂ, ਜਿਹੜਾ ਆਪ ਹਾਲੇ ਨਰਕ ਦੀ ਜ਼ਿੰਦਗੀ ਭੋਗਣ ਡਿਆ ਹੈ, ਉਹ ਤੁਹਾਨੂੰ ਸਵਰਗ 'ਚ ਕਿੱਥੋਂ ਭੇਜ ਦੇਵੇਗਾ। ਇਸੇ ਤਰ੍ਹਾਂ ਅਸਲ ਵਿੱਚ ਉਹ ਜੋਗੀ ਵੀ ਹੈ ਨਰਕਧਾਰੀ ਸੀ, ਕਿਉਂਕਿ ਆਪ ਸਵਰਗ 'ਚ ਨਹੀਂ ਗਿਆ, ਲੋਕਾਂ ਨੂੰ ਸਵਰਗ ਦਾ ਲਾਲਸਾ ਦੇ ਦਿੱਤਾ, ਲੋਕ ਦੌੜ ਕੇ ਦਰਸ਼ਨ ਕਰਨ ਵਾਸਤੇ ਗਏ। ਪਰ ਗੁਰੂ ਅਰਜਨ ਸਾਹਿਬ ਦਾ ਸਿੱਖ ਉਸ ਨਗਰ ਦੇ ਵਿੱਚ ਇੱਕ ਰਹਿੰਦਾ ਭਾਈ ਤਿਲਕਾ, ਠੀਕ ਹੈ ਜੀ, ਭਾਈ ਤਿਲਕਾ ਜਿਹੜਾ ਉਹਦੇ ਦਰਸ਼ਨ ਕਰਨ ਨਹੀਂ ਗਿਆ। ਉਹਨੇ ਪੁੱਛਿਆ ਵੀ ਸਾਰੇ ਆ ਗਏ, ਕਹਿਣ ਲੱਗੇ ਜੀ ਇੱਕ ਭਾਈ ਤਿਲਕਾ ਨਹੀਂ ਆਇਆ। ਕਹਿਣ ਲੱਗਾ ਵੀ ਜਾਓ ਉਹਨੂੰ ਕਹੋ ਵੀ ਤੂੰ ਵੀ ਦਰਸ਼ਨ ਕਰ ਜਾ, ਜੋਗੀ ਤੇਰੇ ਤੇ ਖੁਸ਼ ਹੈ, ਤੈਨੂੰ 5 ਮਹੀਨਿਆਂ ਵਾਸਤੇ ਸਵਰਗ ਮਿਲ ਜਾਏਗਾ। ਮਤਲਬ ਮਹੀਨੇ ਵਧਾ ਦਿੱਤੇ ਵੀ ਸ਼ਾਇਦ ਫਿਰ ਲਾਲਚ ਵਿੱਚ ਆ ਜਾਵੇ। ਉਹ ਕਹਿੰਦਾ ਵੀ ਮੈਨੂੰ ਸਵਰਗ ਦੇ ਨਾਲ ਮਤਲਬ ਹੀ ਕੋਈ ਨਹੀਂ,
ਕਿਉਂਕਿ ਅਸਲ ਦੇ ਵਿੱਚ ਨਰਕ ਸਵਰਗ ਜਿਹੜੀ ਆ ਇਹ ਵੀ ਇੱਕ ਬ੍ਰਾਹਮਣੀ ਕਾਂਡ ਹੈ। ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਆਪਾਂ ਕਬੀਰ ਸਾਹਿਬ ਨੂੰ ਪੜ੍ਹ ਲਈਏ, ਉਹ ਕਹਿੰਦੇ ਵੀ ਸੰਤਾਂ ਨੇ ਤੇ ਦੋਵੇਂ ਰੱਦ ਕੀਤੇ ਆ। ਕਿਆ ਨਰਕ ਕਿਆ ਸੁਰਗ ਵਿਚਾਰਾ। ਹਾਂ ਬਿਲਕੁਲ, ਸੰਤਨ ਦੋ ਰੱਦ। ਸੰਤਨ ਦੋ ਰੱਦ ਅਸਲ ਦੇ ਵਿੱਚ ਦੋਵੇਂ ਰੱਦ ਕੀਤੇ ਆ। ਕਬੀਰ ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਅਸਲ ਦੇ ਵਿੱਚ ਗੱਲ ਇਹ ਆ ਵੀ ਸਾਨੂੰ ਇਹ ਨਰਕ ਸਵਰਗ ਦਾ ਨਾ ਇੱਕ ਡਰਾਵਾ ਜਿਹਾ ਦਿੱਤਾ ਗਿਆ, ਡਰਾਵਾ ਦਿੱਤਾ ਗਿਆ ਸੀ ਤੇ ਬਹੁਤਾ ਡਰਾਵਾ ਅੱਜ ਦੇ ਸਾਧ ਲਾਣੇ ਨੇ ਸਾਨੂੰ ਦੇ ਦਿੱਤਾ ਹੈ। ਬਿਲਕੁਲ ਇਸੇ ਤਰ੍ਹਾਂ ਉਹ ਜੋਗੀ ਨੇ ਵੀ ਜਿਹੜਾ ਸੀ ਲੋਕਾਂ ਨੂੰ ਉਹ ਡਰਾਵਾ ਦਿੱਤਾ। ਜਦੋਂ ਭਾਈ ਤਿਲਕਾ ਕਹਿੰਦਾ ਵੀ ਮੈਨੂੰ ਤੇ ਸਵਰਗ ਦੀ ਲੋੜ ਹੀ ਨਹੀਂ, ਲੋੜ ਹੀ ਨਹੀਂ, ਮੇਰੇ ਗੁਰੂ ਦੇ ਚਰਨ ਹੀ ਮੇਰੇ ਵਾਸਤੇ ਗੁਰੂ ਦੇ ਚਰਨ ਹੀ ਮੇਰੇ ਵਾਸਤੇ ਸਵਰਗ ਹੈ, ਸੱਚਖੰਡ ਹੈ। ਅਖੀਰ ਤੇ ਜੋਗੀ ਆਪ ਭਾਈ ਤਿਲਕੇ ਕੋਲ ਜਾਂਦਾ ਹੈ, ਉਹ ਦਰਵਾਜ਼ਾ ਬੰਦ ਕਰ ਲੈਂਦਾ ਵੀ ਮੈਂ ਤੇਰੇ ਦਰਸ਼ਨ ਕਰਨੇ ਹੀ ਨਹੀਂ। ਅਖੀਰ ਤੇ ਗੁਰੂ ਦਾ ਵਾਸਤਾ ਪਾਉਂਦਾ ਭਾਈ ਤਿਲਕਾ, ਦਰਵਾਜ਼ਾ ਖੋਲਦਾ। ਜਦੋਂ ਗੁਰੂ ਦਾ ਵਾਸਤਾ ਪਾਇਆ ਉਹ ਕਹਿਣ ਲੱਗਾ ਵੀ ਤੈਨੂੰ ਸਵਰਗ ਦੀ ਲੋੜ ਨਹੀਂ। ਉਹ ਕਹਿਣ ਲੱਗਾ ਵੀ ਮੈਂ ਤੇ ਹੈ ਹੀ ਆਨੰਦ ਦੇ ਵਿੱਚ ਹਾਂ, ਕਿਉਂਕਿ ਗੁਰੂ ਦੇ ਸਿੱਖ ਦੇ ਸਿਰ ਤੇ ਆਰਾ ਵੀ ਚੱਲੇ ਤੇ ਉਹਦੇ ਵਾਸਤੇ ਉਹ ਵੀ ਸੱਚ ਸਵਰਗ ਹੈ, ਸੱਚਖੰਡ ਹੈ। ਗੁਰਬਾਣੀ ਦਾ ਪ੍ਰਮਾਣ ਯਾਦ ਆ ਗਿਆ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਇਸੇ ਤਰ੍ਹਾਂ ਅਸਲ ਦੇ ਵਿੱਚ ਨਾ ਸਾਨੂੰ ਇਹ ਸੁੱਖਾਂ ਦਾ ਸਵਰਗ ਦਿਖਾ ਕੇ ਨਾ ਜੀ ਯਤਨ ਕੀਤਾ ਜਾ ਰਿਹਾ ਹੈ ਵੀ ਇੱਕ ਸਾਨੂੰ ਲਾਣੇ ਦੇ ਵਿੱਚ ਇੱਕ ਸਾਨੂੰ ਜਿਹੜਾ ਵਾ ਐਵੇਂ ਲੱਗਦਾ ਵੀ ਜਿਵੇਂ ਉਹ ਮਗਰਮੱਛ ਸਾਨੂੰ ਨਿਗਲ ਰਿਹਾ ਸਹਿਜੇ ਸਹਿਜੇ, ਵੀ ਕਿਹੜੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਖਤਮ ਕਰਨਾ ਹੈ, ਕਿਹੜੇ ਤਰੀਕੇ ਨਾਲ ਇਹਨੂੰ ਅਸੀਂ ਆਪਣੇ ਵਿੱਚ ਸਮੇਟਣਾ ਹੈ। ਇੱਕ ਜੋਗੇ ਦਾ ਜਿਹੜਾ ਵਾ ਸਾਨੂੰ ਦਿਖਾਵਾ ਦਿਖਾਲ ਕੇ, ਪਰ ਜਿਹੜਾ ਗੁਰੂ ਦਾ ਸਿੱਖ ਹੈ, ਜਿਹੜਾ ਗੁਰਬਾਣੀ ਪੜ੍ਹਨ ਵਾਲਾ ਵਾ, ਉਹਦੇ ਵਾਸਤੇ ਸਦਾ ਹੀ ਜੋਗਾ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਵਾ, ਗੁਰਬਾਣੀ ਪੜ੍ਹਦਾ ਵਾ, ਘੱਟ ਖਾਂਦਾ ਵਾ, ਗੁਰਮਤਿ ਦੇ ਅਨੁਸਾਰ ਜਿਹੜਾ ਉਹ ਜੀਵਨ ਜਿਉਂਦਾ ਵਾ, ਉਹਦਾ ਤੇ ਸਦਾ ਜੋਗਾ ਹੈ। ਮੈਨੂੰ ਲੱਗਦਾ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ 3 ਸਿਧਾਂਤ ਨੇ, ਕਿਰਤ ਕਰੋ, ਕਿਰਤ ਕਰਨ ਵਾਲੇ ਬੰਦੇ ਨੂੰ ਕਦੇ ਯੋਗੇ ਦੀ ਲੋੜ ਨਹੀਂ। ਕਿਰਤ ਕਰੋ, ਨਾਮ ਜਪੋ, ਮਨ ਨੂੰ ਸ਼ਾਂਤੀ ਰਹੇਗੀ, ਨਾਮ ਜਪੋਗੇ ਗੁਰੂ ਦਾ ਕਨਸੈਪਟ ਤੁਹਾਡੀ ਜ਼ਿੰਦਗੀ ਦੇ ਵਿੱਚ ਵਿਚਰੇਗਾ। ਬੜਾ ਵਧੀਆ ਤੁਸੀਂ ਗੱਲ ਕੀਤੀ ਭਾਈ ਸਾਹਿਬ। ਮੈਂ ਖੁਦ ਨਾ ਇੱਕ ਦਿਨ ਕਈ ਦੇ ਨਾਲ ਵੱਟਾਂ ਤੇ ਮਿੱਟੀ ਰੱਖ ਰਿਹਾ ਸੀ। ਅੱਛਾ ਜੀ, ਮਤਲਬ ਤੁਸੀਂ ਆਪ ਵੀ ਕਿਰਤ ਕਰਦੇ? ਆਪ ਕਿਰਤ ਕਰਦੇ ਆ, ਕਿਰਤ ਦੇ ਨਾਲ ਸੰਬੰਧ ਹੈ। ਠੀਕ ਹੈ। ਤੇ ਮੈਂ ਇਹ ਸੋਚਿਆ ਵੀ ਵਾਕਈ ਅੱਜ ਜਿਹੜਾ ਕਿਸਾਨ ਹੈ, ਦੇਖੋ ਵੀ ਉਹਦੀ ਮਿਹਨਤ ਕਿੰਨੀ, 24 ਘੰਟੇ ਦੀ ਮਿਹਨਤ। ਅੱਜ ਰਾਤ ਨੂੰ ਉਹ ਵੱਟਾਂ ਤੇ ਤੁਰਿਆ ਫਿਰਦਾ, ਲਾਈਟ ਕਦੋਂ ਆਉਣੀ ਕਦੋਂ ਜਾਣੀ ਹੈ, ਵੀ ਇੱਕ ਮਿੰਟ ਦਾ ਖਿਆਲ ਰੱਖਦਾ ਵੀ ਕਿਤੇ ਲਾਈਟ ਨਾ ਮੇਰੀ ਲੰਘ ਜਾਵੇ, ਕਿਤੇ ਵਾਰੀ ਨਾ ਲੰਘ ਜਾਵੇ, ਝੋਨਾ ਸੁੱਕ ਜਾਵੇਗਾ। ਜਿਹੜਾ ਬੰਦੇ ਨੂੰ ਉਹ ਕਿਸਾਨ ਨੂੰ ਰੋਟੀ ਨਹੀਂ ਮਿਲ ਰਹੀ, ਉਹਦੇ ਬੱਚਿਆਂ ਦੀਆਂ ਫੀਸਾਂ ਨਹੀਂ ਤਰ ਰਹੀਆਂ, ਉਹ ਭੁੱਖਾ ਮਾਰੇ, ਉਹਨੂੰ ਯੋਗਾ ਸੁੱਝਦਾ। ਜਿਹੜੇ ਕੰਮ ਸਾਡੇ ਕਰਨ ਵਾਲੇ ਆ, ਅਸਲ ਦੇ ਵਿੱਚ ਜਿਹੜੇ ਬੰਦਾ ਵਿਚਾਰਾ ਭੁੱਖਾ ਹੈ ਉਹਦਾ ਯੋਗਾ ਕੀ ਕਹਿੰਦਾ, ਉਹ ਤੇ ਸਾਹ ਬਾਹਰ ਲਵੇਗਾ ਤੇ ਮੇਰਾ ਖਿਆਲ ਬਾਹਰ ਦਾ ਬਾਹਰ ਹੀ ਰਹਿ ਜਾਣਾ। ਅੱਜ ਜੋ ਪਿੰਡਾਂ ਦੇ ਵਿੱਚ ਕਿਸਾਨੀ ਦੀ ਹਾਲਤ ਹੈ ਨਾ, ਸਾਡੇ ਪ੍ਰਧਾਨ ਮੰਤਰੀ ਜੀ ਉਹ ਦੇਖਣ ਆ ਗਏ ਵੀ ਸਾਡੇ ਪਿੰਡਾਂ 'ਚ ਕੀ ਹਾਲ ਹੈ, ਬੱਚਿਆਂ ਨੂੰ ਰੋਟੀ ਨਹੀਂ ਮਿਲ ਰਹੀ, ਭੁੱਖੇ ਕਿਸਾਨ ਰੋਲ ਰਹੇ ਆ, ਜਿਹੜੀਆਂ ਵਾ ਉਹ ਆਤਮ ਹੱਤਿਆ ਕਰ ਰਹੇ ਆ। ਮਤਲਬ ਇੱਕ ਛੱਤ ਦੇ ਥੱਲੇ 4-4 ਵਿਧਵਾ ਨੇ, 4-4 ਵਿਧਵਾ ਨੇ। ਦੂਸਰਾ ਇਹ ਆ ਵੀ ਸਾਡੇ ਨਸ਼ਿਆਂ ਨੇ ਜਵਾਨੀ ਖਾ ਲਈ, ਹੁਣ ਸਮੈਕ ਦਾ ਸੂਟਾ ਲਾ ਕੇ ਤੇ ਉਹਨੂੰ ਕਹੀਏ ਵੀ ਹੁਣ ਯੋਗਾ ਕਰ ਲਾ, ਤੇ ਉਹ ਸਾਹ ਅੰਦਰ ਨੂੰ ਖਿੱਚਿਆ ਤੇ ਨਸ਼ੇ ਦੇ ਲੋਰ 'ਚ ਮੁੜ ਕੇ ਬਾਹਰ ਨਹੀਂ ਨਿਕਲਣਾ। ਮੈਨੂੰ ਲੱਗਦਾ ਇਦਾਂ ਦੇ ਹਾਲਾਤ ਬਣ ਗਏ। ਅਸੀਂ ਪਹਿਲਾਂ ਜਿਹੜਾ ਵਾ ਆਪਣੀ ਹਾਲਾਤ ਤੇ ਸੁਧਾਰੀਏ, ਹਾਲਾਤ ਨੂੰ ਸੁਧਾਰੋ, ਉਸ ਤੋਂ ਬਾਅਦ ਯੋਗਾ ਕਰੋ। ਹਾਂਜੀ, ਭਾਵ ਇਹ ਤੁਹਾਡੀਆਂ ਗੱਲਾਂ ਤੋਂ ਇਵੇਂ ਲੱਗਦਾ ਹੈ ਸਾਡੇ ਦਰਸ਼ਕਾਂ ਨੇ ਭਾਈ ਗੁਰਜੰਟ ਸਿੰਘ ਜੀ ਹੋਣਾ ਕੋ ਸੁਣਿਆ ਹੈ ਕਿ ਇਹ ਖੁਦ ਕਿਰਤ ਨਾਲ ਸੰਬੰਧ ਰੱਖਦੇ ਨੇ, ਤੇ ਕਿਰਤੀ ਬੰਦੇ ਨੂੰ ਕਦੇ ਯੋਗੇ ਦੀ ਲੋੜ ਨਹੀਂ, ਕਿਉਂਕਿ ਉਹਦਾ ਸਾਰਾ ਸਰੀਰ ਜਿਹੜਾ ਹੈ ਉਹ ਕਿਰਤ ਦੇ ਨਾਲ ਪੂਰੀ ਐਕਸਰਸਾਈਜ਼ ਹੋ ਜਾਂਦੀ ਹੈ। ਵੱਟਾਂ ਤੇ ਰਾਤ ਨੂੰ ਚੱਲਣਾ, ਐਕਿਊਪ੍ਰੈਸ਼ਰ ਹੋ ਜਾਂਦਾ ਹੈ ਜਦੋਂ ਅਸੀਂ ਪੈਰਾਂ ਨਾਲ ਚੱਲਦੇ ਹਾਂ। ਤੇ ਉਹ ਜਿਹੜਾ ਕਿਸਾਨ ਹੈ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਕਿਰਤ ਕਰਕੇ ਕਿਹਾ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ ਦਾ ਜਿਵੇਂ ਸਾਰੇ ਕਨਸੈਪਟ ਵਿੱਚ ਆ ਗਏ ਨੇ ਕਿ ਕਿਰਤ ਕਰਨ ਵਾਲੇ ਨੂੰ ਯੋਗੇ ਦੀ ਲੋੜ ਨਹੀਂ ਹੈ, ਤੇ ਨਾਮ ਜਪਣ ਵਾਲੇ ਨੂੰ ਕੋਈ ਆਸਣ ਲਾ ਕੇ ਸ਼ਾਂਤੀ ਦੀ ਲੋੜ ਨਹੀਂ। ਜਿਹੜਾ ਵੰਡ ਕੇ ਛਕਦਾ ਹੈ ਤੇ ਉਹਦੇ ਭਰਾ ਜਿਹੜੇ ਨੇ ਉਹ ਦੇਸ਼ ਦੇ ਵਿੱਚ ਕਦੇ ਭੁੱਖੇ ਨਹੀਂ ਮਰਦੇ। ਸਰਦਾਰ ਗੁਰਜੰਟ ਸਿੰਘ ਜੀ, ਆਪਾਂ ਇੱਥੇ ਇੱਕ ਹੋਰ ਗੱਲ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜੇਕਰ ਯੋਗੇ ਨਾਲ ਬਿਮਾਰੀਆਂ ਸਹੀ ਹੁੰਦੀਆਂ ਨੇ, ਤੇ ਜਿਹੜੇ ਪਤੰਜਲੀ ਦੇ ਨਾਂ ਤੇ ਪ੍ਰੋਡਕਟ ਚੱਲ ਰਹੇ ਨੇ ਉਹ ਕਿਹਨਾਂ ਨੂੰ ਖਵਾਏ ਜਾਂਦੇ ਨੇ? ਦੇਖੋ ਇਹੀ ਮੈਂ ਗੱਲ ਕਰਨ ਲੱਗਾ ਸੀ, ਤੁਸੀਂ ਆਪ ਹੀ ਬੜਾ ਵਧੀਆ ਸਵਾਲ ਮੇਰੇ ਮਨ ਦਾ ਸਾਹਮਣੇ ਰੱਖਿਆ ਹੈ ਜੀ। ਦੇਖੋ ਮੈਨੂੰ ਇਹੋ ਲੱਗਦਾ ਵੀ ਜਿਵੇਂ ਰਾਮਦੇਵ ਜੀ ਕਾਲਾ ਧਨ ਵਾਪਸ ਲਿਆਉਣਾ ਚਾਹੁੰਦੇ ਸੀ ਨਾ ਜੀ, ਤੇ ਅੱਜ ਮੈਨੂੰ ਲੱਗਦਾ ਪਤੰਜਲੀ ਦੇ ਨਾਂ ਤੇ ਉਹ ਜਿਹੜਾ ਮਾੜਾ ਮੋਟਾ ਕਿਸੇ ਤੋਂ ਗਰੀਬ ਤੋਂ ਹੈਗਾ ਉਹ ਵੀ ਲੈ ਰਹੇ ਆ। ਠੀਕ ਹੈ ਜੀ। ਪਤੰਜਲੀ ਦੇ ਨਾਂ ਤੇ ਮੈਨੂੰ ਲੱਗਦਾ ਵੀ ਜਿਵੇਂ ਸਾਡੀ ਲੁੱਟ ਹੋ ਰਹੀ ਹੈ, ਵੀ ਕਿਸੇ ਨੂੰ ਕੋਈ ਫਰਕ ਤੇ ਨਹੀਂ। ਕਿਉਂਕਿ ਮੈਂ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ ਵੀ ਜੇ ਅਸੀਂ ਗੁਰਮਤਿ ਦੇ ਧਾਰਨੀ ਹੈ ਨਾ, ਉਹਨੂੰ ਲੋੜ ਹੀ ਨਹੀਂ ਕੋਈ। ਅਸਲ ਵਿੱਚ ਯੋਗੇ ਦਾ ਕਾਰਨ ਕੀ ਹੈ ਵੀ ਯੋਗਾ ਜਿੰਨੇ ਲੋਕ ਵੱਧ ਕਰਨਗੇ ਤੇ ਸਾਡਾ ਪਤੰਜਲੀ ਉਹਨਾਂ ਵਿਕੇਗਾ, ਉਹਨਾਂ ਪ੍ਰੋਡਕਟ ਜ਼ਿਆਦਾ, ਉਹਨਾਂ ਪ੍ਰੋਡਕਟ ਸਾਡਾ ਕਿਤੇ ਨਾ ਕਿਤੇ ਸਬੰਧ ਜਿਹੜਾ ਉਹ ਆਪਣੀ ਕੰਪਨੀ ਨੂੰ ਜਿਹੜਾ ਵਾ ਉਹ ਅੱਗੇ ਲਿਆਉਣਾ ਵਾ। ਠੀਕ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਯੋਗੇ ਨਾਲ ਜੁੜ ਗਏ, ਉਹਨਾਂ ਨੂੰ ਇਹ ਗੱਲ ਕਹੀ ਜਾਵੇਗੀ ਨਾਲ ਹੀ ਵੀ ਯੋਗਾ ਕਰਨ ਦਾ ਤਾਂ ਲਾਭ ਹੈ ਜੇ ਸਾਡੇ ਪਤੰਜਲੀ ਦੇ ਪ੍ਰੋਡਕਟ ਤੁਸੀਂ ਲਓ, ਇਹਨਾਂ ਨੂੰ ਨਾਲ ਵਰਤੋ। ਮਤਲਬ ਬਹੁਤ ਜ਼ਿਆਦਾ ਮਾਸਟਰਮਾਈਂਡ ਇਹਦੇ ਪਿੱਛੇ ਕੰਮ ਕਰ ਰਿਹਾ, ਬੜਾ ਵੱਡਾ ਮਾਸਟਰਮਾਈਂਡ ਜਿਹੜਾ ਇਹ ਕੰਮ ਕਰ ਰਿਹਾ ਹੈ। ਅਸਲ ਵਿੱਚ ਜਿਹੜਾ ਵਾ ਅਸੀਂ ਤੇ ਤੰਦਰੁਸਤ ਨਹੀਂ ਹੋਣਾ, ਪਰ ਮੈਨੂੰ ਲੱਗਦਾ ਵੀ ਰਾਮਦੇਵ ਦਾ ਖਜ਼ਾਨਾ ਭਰ ਜਾਏਗਾ, ਉਹਦਾ ਭਰ ਜਾਣਾ। ਠੀਕ ਹੈ ਜੀ।
ਕਿਉਂਕਿ ਸ਼ੁਰੂ ਤੋਂ ਦੇਸ਼ ਦੇ ਵਿੱਚ ਸਾਡੇ ਨਾਲ ਐਵੇਂ ਹੁੰਦੀ ਆਈ ਹੈ, ਹਜ਼ਾਰਾਂ ਸਾਲ ਹੋ ਗਏ ਨੇ ਅਸੀਂ ਮਾਨਸਿਕ ਗੁਲਾਮੀ ਹਟਾ ਰਹੇ ਹਾਂ, ਹਜ਼ਾਰਾਂ ਸਾਲਾਂ ਤੋਂ ਧਾੜ ਵੀ ਆਉਂਦੇ ਨੇ, ਸਾਨੂੰ ਲੁੱਟ ਕੇ ਚਲੇ ਜਾਂਦੇ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਦੇਖਿਆ ਨਾ ਵੀ ਇੱਥੇ ਧਰਮੀ ਰਹਿੰਦੇ ਨੇ, ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਬੋਲ ਸੋ ਧਰਮੀੜਿਆ ਮੋਣ ਕਾ ਧਾਰੀ ਰਾਮ, ਕਿ ਤੂੰ ਇਹਨਾਂ ਨੂੰ ਦੇਖ ਕੇ ਮੋਣ ਕਿਉਂ ਹੈ। ਦੇਖੋ ਜਦੋਂ ਗੁਰੂ ਨਾਨਕ ਸਾਹਿਬ ਦਾ ਆਏ ਨਾ ਜੀ ਉਸ ਟਾਈਮ ਤੇ ਵੀ ਜਿਹੜੇ ਜੋਗੀ ਸੀ ਉਹ ਜੰਗਲਾਂ ਵਿੱਚ ਰਹਿੰਦੇ ਸੀ, ਜੀ ਜੰਗਲਾਂ 'ਚੋਂ ਜੜੀਆਂ ਬੂਟੀਆਂ ਲੈ ਕੇ ਉਹ ਉਹਨਾਂ ਨੇ ਜਿਹੜਾ ਸੀ ਉਹ ਧੂਣੀਆਂ ਦੇ ਵਿੱਚ ਰੱਖ ਕੇ ਉਹਦਾ ਕੁਝ ਦਵਾਈਆਂ ਤਿਆਰ ਕਰਨੀਆਂ, ਲੋਕਾਂ ਨੂੰ ਉਹ ਦਵਾਈ ਦੇਣੀ, ਲੋਕਾਂ ਨੂੰ ਲੱਗਣਾ ਵੀ ਇਹ ਕਰਾਮਾਤ ਹੋ ਗਈ ਹੈ, ਕਰਾਮਾਤ ਹੋ ਗਈ ਹੈ। ਵੀ ਠੀਕ ਹੈ। ਉਹ ਜੜੀਆਂ ਬੂਟੀਆਂ ਤੋਂ ਜਿਹੜਾ ਅੱਜ ਵੀ ਆਪਾਂ ਦੇਖਦੇ ਹਾਂ ਆਰਯੁਵੈਦਿਕ, ਤੇ ਲੋਕ ਅਨਪੜ੍ਹ ਸੀ, ਉਹ ਦੇਖਣਾ ਵੀ ਸਵਾਦ ਹੀ ਪੁੜੀ ਦੇ ਗਿਆ ਜੋਗੀ ਤੇ ਅਸੀਂ ਤੰਦਰੁਸਤ ਹੋ ਗਏ ਹਾਂ। ਉਹ ਇਸ ਤਰੀਕੇ ਨਾਲ ਲੋਕ ਜਿਹੜੇ ਸੀ ਜੋਗੀਆਂ ਨਾਲ ਜੁੜ ਭਾਵ ਕਿ ਹੈ ਕੁਦਰਤ ਸੀ, ਹੈ ਕੁਦਰਤ ਕੁਦਰਤ ਨੂੰ ਆਪਣਾ ਯੋਗ ਦਾ ਰੰਗ ਚੜਾ ਕੇ ਉਹਨੂੰ ਦੇ ਦੇਣਾ। ਉਹ ਜਿਹੜਾ ਸੀ ਨਾ ਅਸਲ ਵਿੱਚ ਜਿਹੜੀਆਂ ਕਰਾਮਾਤਾਂ ਆਪਾਂ ਕਹਿੰਦੇ ਵੀ ਆਹ ਹੋ ਗਿਆ ਉਹ ਕਰਾਮਾਤ ਕੋਈ ਨਹੀਂ ਸੀ, ਸ਼ਕਤੀ ਕੋਈ ਨਹੀਂ ਸੀ। ਅਸਲ ਵਿੱਚ ਉਹ ਜੜੀਆਂ ਬੂਟੀਆਂ ਤੋਂ ਤਿਆਰ ਕੀਤੀਆਂ ਜਿਹੜੀਆਂ ਦਵਾਈਆਂ ਸੀ ਉਹਨਾਂ ਨੇ ਉਹ ਲੋਕਾਂ ਨੂੰ ਸਵਾਹ ਦੇ ਦੇਣੀ, ਉਹ ਕਹਿਣਾ ਵੀ ਅਸੀਂ ਤੇ ਤੰਦਰੁਸਤ ਹੋ ਗਏ, ਜੋਗੀ ਨੇ ਸਵਾਹ ਦੀ ਪੁੜੀ ਦਿੱਤੀ ਹੈ। ਅੱਜ ਵੀ ਮੈਨੂੰ ਲੱਗਦਾ ਵੀ ਜਿਵੇਂ ਰਾਮਦੇਵ ਦਾ ਪ੍ਰੋਡਕਟ ਜਿਹੜਾ ਨਾ ਕੋਈ ਉਸੇ ਤਰੀਕੇ ਦੇ ਨਾਲ ਉਦੋਂ ਸਵਾਹ ਦੀ ਪੁੜੀ ਸੀ, ਉਹ ਲੋਕ ਪੜ੍ਹੇ ਲਿਖੇ ਆ ਤੇ ਹੁਣ ਥੋੜਾ ਜਿਹਾ ਉਹਨੂੰ ਲਿੰਬ ਪੋਚ ਕੇ ਸਾਡੇ ਅੱਗੇ ਕਰ ਭਾਵ ਕਿ ਉਦੋਂ ਕਾਗਜ਼ ਦੇ ਵਿੱਚ ਵਲੇਟ ਕੇ ਸਵਾਹ ਦਿੱਤੀ ਜਾਂਦੀ ਹੁਣ ਡੱਬੇ ਦੇ ਵਿੱਚ, ਹੁਣ ਡੱਬੇ ਦੇ ਵਿੱਚ ਸਵਾਹ ਦਿੱਤੀ ਜਾਂਦੀ। ਬੜੇ ਵਧੀਆ ਵਿਚਾਰ ਨੇ ਸਰਦਾਰ ਗੁਰਜੰਟ ਸਿੰਘ ਜੀ ਹੁਣੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਯੋਗ ਅਤੇ ਗੁਰਮਤਿ ਦੇ ਨਾਲ। ਤੇ ਸਤਿਗੁਰੂ ਦੀ ਬਾਣੀ ਦੇ ਵਿੱਚ ਵੀ ਫਰਮਾਨ ਹੈ ਕਿ ਗੱਲੀ ਯੋਗ ਨਾ ਹੋਈ। ਤੇ ਮੈਨੂੰ ਐਵੇਂ ਲੱਗਦਾ ਹੈ ਕਿ ਬਾਬਾ ਰਾਮਦੇਵ ਜਿਵੇਂ ਇਹ ਪ੍ਰਮਾਣ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ, ਤੇ ਵਾਕਈ ਲੱਗਦਾ ਹੈ ਕਿ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਕਿ ਗੱਲੀ ਯੋਗ ਨਾ ਹੋਈ। ਤੇ ਗੁਰੂ ਨਾਨਕ ਸਾਹਿਬ ਜੀ ਦਾ ਉਹ ਉਹਨਾਂ ਨੂੰ ਯੋਗੀਆਂ ਨੂੰ ਕਹਿਣਾ ਕਿ ਗੱਲਾਂ ਦੇ ਨਾਲ ਯੋਗ ਨਹੀਂ ਹੁੰਦਾ। ਤੇ ਅੱਜ ਮੈਨੂੰ ਐਵੇਂ ਲੱਗ ਰਿਹਾ ਕਿ ਵੱਡੇ ਪੱਧਰ ਤੇ ਕੈਮਰੇ ਲਗਾ ਕੇ ਲੱਖਾਂ ਰੁਪਈਆ ਲਗਾ ਕੇ ਵਿਛਾਈ ਕੀਤੀ। ਦੇਖੋ ਤੁਸੀਂ ਨਾ ਆਪਾਂ ਦੇਖਦੇ ਆ ਰਾਮਦੇਵ ਹੋ ਗਏ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਗਏ ਵੀ ਜਿਨ੍ਹਾਂ ਨੇ ਖੁਦ ਆਪ ਮੈਰਿਜ ਨਹੀਂ ਕਰਾਈ। ਬਿਲਕੁਲ। ਹੁਣ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਵੀ ਤੁਸੀਂ ਯੋਗਾ ਕਰਨ ਦੇ ਨਾਲ ਜਿਹੜਾ ਵਾ ਤੁਹਾਡੇ ਬੱਚੇ ਵੀ ਪੈਦਾ ਹੋਣਗੇ, ਤੇ ਫਿਰ ਆਪ ਕਿਉਂ ਨਹੀਂ ਕਰ ਰਹੇ? ਕੀ ਬਾਤ ਵੀ ਹੁਣ ਦੇਖੋ ਵੀ ਆਪ ਤੇ ਤੁਸੀਂ ਘਰ ਬਾਹਰ ਤੇ ਤਿਆਗਿਆ ਛੱਡਿਆ ਹੈ, ਤੇ ਲੋਕਾਂ ਨੂੰ ਤੁਸੀਂ ਤੰਦਰੁਸਤੀ ਦੇ ਰਹੇ ਜੇ ਵੀ ਤੁਹਾਡੇ ਬੱਚੇ ਵਧੀਆ ਰਹਿਣਗੇ। ਮੇਰੀ ਤੁਹਾਡੀ ਗੱਲ ਤੋਂ ਯਾਦ ਆ ਗਿਆ ਜਿਵੇਂ ਦਿੱਤਿਆਨੰਦ ਨੇ ਪਿੱਛੇ ਜੇ ਇੱਕ ਬਿਆਨ ਦਿੱਤਾ ਸੀ। ਦਿੱਤਿਆਨੰਦ ਕਹਿੰਦਾ ਕਿ ਇੱਕ ਹਿੰਦੂ ਜਿਹੜਾ ਉਹ 4-4 ਬੱਚੇ ਪੈਦਾ ਕਰੇ, ਤੇ ਦਿੱਤਿਆਨੰਦ ਦਾ ਖੁਦ ਹੀ ਸ਼ਾਦੀ ਨਹੀਂ ਹੋਈ। ਮਤਲਬ ਜਿਹੜੇ ਖੁਦ ਬੱਚੇ ਜੰਮਣ ਦੇ ਯੋਗ ਨਹੀਂ ਉਹ ਕਹਿ ਰਹੇ ਕਿ 4-4 ਬੱਚੇ ਜੰਮਣ। ਬਿਲਕੁਲ ਇਹੀ ਇਹ ਤਰੀਕੇ ਦੇ ਨਾਲ ਸਾਨੂੰ ਜਿਹੜਾ ਵਾ ਵੀ ਸਾਡਾ ਪਹਿਲਾ ਫਰਜ਼ ਬਣਦਾ ਵਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਸੀਂ 10 ਗੁਰੂ ਸਾਹਿਬ ਤੱਕ ਦੇਖੀਏ ਜੀ ਵੀ ਉਹ ਤੰਦਰੁਸਤ। ਬਿਲਕੁਲ। ਗੁਰੂ ਨਾਨਕ ਸਾਹਿਬ ਨੇ ਦੇਖੋ 4 ਪ੍ਰਚਾਰਕ ਦੌਰੇ ਕਰਨ ਤੋਂ ਬਾਅਦ 18 ਸਾਲ ਹੱਥੀਂ ਕਿਰਤ ਕੀਤੀ। 18 ਸਾਲ ਉਹਨਾਂ ਨੇ ਹਲ ਵਾਇਆ, ਬਲਦਾਂ ਦੀਆਂ ਜੋਗਾਂ ਸੀ, ਕਿਹੜਾ ਟਰੈਕਟਰ ਸੀ ਉਦੋਂ, ਕੋਈ ਮਸ਼ੀਨਰੀ ਸੀ। ਤੇ ਕਮਾਲ ਦੀ ਗੱਲ ਹੈ ਵੀ ਸਾਨੂੰ ਕਿਰਤ ਕਰਕੇ ਦੱਸੀ। ਜੇ ਭਾਈ ਲਹਿਣਾ ਜੀ ਖਡੂਰ ਸਾਹਿਬ ਦੀ ਧਰਤੀ ਤੋਂ ਜਾਂਦੇ ਗੁਰੂ ਨਾਨਕ ਸਾਹਿਬ ਦੇ ਕੋਲ, ਤੇ ਉਹਨਾਂ ਦੀ ਜਿਹੜੀ ਹੈ ਪਤਨੀ ਧਰਮ ਪਤਨੀ ਕਹਿੰਦੀ ਹੈ ਵੀ ਤੁਹਾਡਾ ਗੁਰੂ ਜਿਹੜਾ ਵਾ ਉਹ ਤੁਹਾਨੂੰ ਗ੍ਰਸਤ ਚੋਂ ਢਾ ਕੇ ਆਪਣੇ ਨਾਲ ਜੋੜ ਰਿਹਾ, ਕਿਉਂਕਿ ਭਾਈ ਲਹਿਣਾ ਜੀ ਨੇ ਕਿਹਾ ਵੀ ਮੈਂ ਗੁਰੂ ਸਾਹਿਬ ਦੇ ਕੋਲ ਦੁਬਾਰਾ ਜ਼ਰੂਰ ਜਾਣਾ ਹੈ। ਤੇ ਜਦੋਂ ਇੰਨੀ ਗੱਲ ਕਹੀ ਤੇ ਗੁਰੂ ਭਾਈ ਲਹਿਣਾ ਜੀ ਕਹਿਣ ਲੱਗੇ ਵੀ ਨਹੀਂ, ਮੇਰਾ ਗੁਰੂ ਗ੍ਰਸਤੀ ਕਰਨੀ ਦੱਸਦਾ ਵੀ ਗ੍ਰਸਤ ਧਰਮ ਅਪਣਾਉਣਾ ਕਿਵੇਂ, ਗ੍ਰਸਤ ਧਰਮ ਦੇ ਜਿਹੜਾ ਵਾ ਉਹਦੀ ਜ਼ਿੰਮੇਵਾਰੀਆਂ ਕਿਵੇਂ ਨਿਭਾਉਣੀਆਂ। ਮੈਂ ਆਪਣੇ ਗੁਰੂ ਤੋਂ ਜ਼ਿੰਮੇਵਾਰੀਆਂ ਸਿੱਖਣ ਚੱਲੇ। 10 ਗੁਰੂ ਸਾਹਿਬਾਂ ਨੇ ਸਾਨੂੰ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਬਣਾਵੇ ਵਾੜੀ ਜਿਹੜੀ ਸੀ ਉਹ ਸਾਨੂੰ ਜਾਚ ਸਿਖਾਈ। ਜਦ ਕਿ ਅੱਜ ਦੇ ਜੋਗੇ ਦੇ ਨਾਲ ਮੈਂ ਇਹੀ ਕਹਿਣਾ ਚਾਹੁੰਦਾ ਏ ਜਿਹੜੇ ਵੀ ਜੋਗੇ ਨਾਲ ਜੁੜੇ ਆ ਵੀ ਸਭ ਤੋਂ ਪਹਿਲਾਂ ਅਸੀਂ ਦੇਖੀਏ ਵੀ ਸਾਡਾ ਘਰ ਤੇ ਰੋਟੀ ਨਹੀਂ ਪੱਕਦੀ। ਅੱਜ ਮਹਿੰਗਾਈ ਨੇ ਸਾਨੂੰ ਖਤਮ ਕਰ ਦਿੱਤਾ ਵਾ, ਨਸ਼ਿਆਂ ਨੇ ਸਾਨੂੰ ਖਤਮ ਕਰ ਦਿੱਤਾ। ਸਭ ਤੋਂ ਪਹਿਲਾਂ ਅਸੀਂ ਆਪਣਾ ਆਲਾ ਦੁਆਲਾ ਸਵਾਰੀਏ। ਦੂਸਰਾ ਜਿਹੜਾ ਸਾਡਾ ਜਿਹੜਾ ਵਾ ਗੁਰਸਿੱਖੀ ਨਾਲ ਸੰਬੰਧ ਰੱਖਣ ਵਾਲਾ, ਗੁਰਬਾਣੀ ਨਾਲ ਸੰਬੰਧ ਰੱਖਣ ਵਾਲਾ, ਉਹਦਾ ਯੋਗਾ ਸਦਾ ਹੀ ਆ। ਸੋ ਸਾਡੇ ਸਟੂਡੀਓ ਦੇ ਅੰਦਰ ਯੋਗ ਅਤੇ ਗੁਰਮਤਿ ਦੇ ਵਿਸ਼ੇ ਤੇ ਜਿਹੜੀਆਂ ਵਿਚਾਰਾਂ ਸਾਡੇ ਨਾਲ ਭਾਈ ਗੁਰਜੰਟ ਸਿੰਘ ਜੀ ਉਹਨਾਂ ਨੇ ਕੀਤੀਆਂ ਨੇ, ਬੜੀਆਂ ਬੇਕੀਮਤੀਆਂ ਨੇ, ਬਹੁਤ ਬਮੁੱਲੇ ਵਿਚਾਰ ਉਹਨਾਂ ਨੇ ਸਾਡੇ ਨਾਲ ਰੱਖੇ ਨੇ ਕਿ ਕਿਵੇਂ ਸਤਿਗੁਰੂ ਨੇ ਸਾਨੂੰ ਸੰਤ ਤੋਂ ਸਿਪਾਹੀ ਬਣਾਇਆ ਤੇ ਅੱਜ ਸਿਪਾਹੀ ਤੋਂ ਸੰਤ ਤੇ ਸੰਤ ਤੋਂ ਯੋਗੀ ਬਣਾਉਣ ਦੇ ਯਤਨ ਕੀਤੇ ਜਾ ਰਹੇ ਨੇ। ਤੇ ਜਿਹੜਾ ਗੁਰਮਤਿ ਦਾ ਧਾਰਨੀ ਹੈ ਉਹ ਆਪਣੇ ਆਪ ਨਿਰਣਾ ਕਰੇ ਕਿ ਗੱਲੀ ਯੋਗ ਨਾ ਹੋਈ ਦਾ ਕਨਸੈਪਟ ਅੱਗੇ ਰੱਖ ਕੇ ਚੱਲਣਾ, ਜਾਂ ਇੱਕ ਵਿਹਲੜ ਬੰਦਿਆਂ ਵਾਂਗ ਯੋਗ ਕਰਕੇ ਤੇ ਦੁਨੀਆ ਨੂੰ ਦਿਖਾਉਣਾ ਕਿ ਮੈਂ ਬਿਮਾਰੀਆਂ ਤੋਂ ਰਹਿਤ ਹੋ ਗਿਆ ਤੇ ਉਹਨਾਂ ਦੇ ਪ੍ਰੋਡਕਟ ਵੇਚਣੇ। ਸੋ ਭਾਈ ਗੁਰਜੰਟ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੇ ਸਟੂਡੀਓ ਵਿੱਚ ਆਪ ਜੀ ਨੂੰ ਜੀ ਆਇਆਂ ਨੂੰ ਜੀ। ਬਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ